1947 ਮੌਕੇ ਜਿਹੜਾ ਉਹਨਾਂ ਨੇ ਕਿਹਾ ਸੀ ਵੀ ਸਿੱਖ ਜਰੈਮ ਪੇਸ਼ਾ ਕੌਮ ਆ, ਇਸ ਗੱਲ ਨੂੰ ਪੂਰਾ ਸਿਰੇ ਚਾੜਨ ਲਈ ਵੀ ਹੈਗੇ ਹੀ ਜਰੈਮ ਪੇਸ਼ ਬੜੀ ਸਕੀਮ ਨਾਲ ਅਗਲੇ ਪੱਤੇ ਖੇਡ ਰਹੇ ਨੇ। ਪਹਿਲਾਂ ਇਹੋ ਜਿਹੀਆਂ ਘਟਨਾਵਾਂ ਵਾਪਰਾਓ ਕਿ ਸਿੱਖ ਪ੍ਰਤੀਕਿਰਿਆ ਕਰਨ, ਪਰ ਉਸ ਪ੍ਰਤੀਕਿਰਿਆ ਨੂੰ ਫਿਰ ਇਸ ਤਰੀਕੇ ਨਾਲ ਦਿਖਾਓ ਦੁਨੀਆ ਸਾਹਮਣੇ ਕਿ ਦੇਖੋ ਜੀ ਐਡੀ ਕੋਈ ਗੱਲ ਤਾਂ ਹੈ ਨਹੀਂ ਸੀਗੀ, ਇਹ ਤਾਂ ਬਾਹਲੇ ਹੀ ਵਹਿਸ਼ੀ ਦਰਿੰਦੇ ਆ। ਜਿਹੜਾ ਹਿੰਦੂ ਕੱਟੜਵਾਦ ਆ, ਹਿੰਦੂ ਫਾਸ਼ੀਵਾਦ ਆ, ਉਹ ਸਭ ਹੱਦਾਂ ਬੰਨੇ ਟੱਪ ਗਿਆ, ਕੋਈ ਕਸਰ ਪਿੱਛੇ ਨਹੀਂ ਰਹਿ ਗਈ। ਚੇਤਨ ਸ਼ਰਮਾ ਨਾਂ ਦੇ ਇੱਕ ਹਿੰਦੂ ਅੱਤਵਾਦੀ ਦਾ ਰੌਲਾ ਪਿਆ ਹੋਇਆ। ਮੈਂ ਉਹ ਵੀਡੀਓ ਦੀ ਜਾਂ ਆਡੀਓ ਜਿਹੜੀ ਸੀ ਉਹ ਸੁਣ ਹੀ ਨਹੀਂ ਸਕਿਆ ਵੀ ਇਹ ਕੀ ਕੁਝ ਕਿਹਾ ਗਿਆ। ਪੂਰੇ ਸਿੱਖ ਇਤਿਹਾਸ ਨੂੰ, ਸਿੱਖ ਕੌਮ ਨੂੰ ਜਲੀਲ ਕਰਨ ਲਈ ਕੋਈ ਕਸਰ ਨਹੀਂ ਛੱਡੀ ਉਸ ਗੰਦੇ ਇਨਸਾਨ। ਸਿੱਖ ਨੌਜਵਾਨਾਂ ਨੇ ਸੀਪੀ ਦਫ਼ਤਰ ਦੇ ਵਿੱਚ ਇਕੱਠੇ ਹੋ ਕੇ ਮੰਗ ਕੀਤੀ ਤਾਂ ਸੀਪੀ ਜਿਹੜਾ ਲੁਧਿਆਣੇ ਦਾ ਕਮਿਸ਼ਨਰ ਆਫ ਪੁਲਿਸ, ਉਹ ਮੁੰਡਿਆਂ ਨੂੰ, ਨੌਜਵਾਨਾਂ ਨੂੰ, ਸਿੱਖ ਸੰਗਤਾਂ ਨੂੰ ਮਿਲਣ ਦੀ ਬਜਾਏ ਪਿੱਛੇ ਦੀ ਭੱਜ ਗਿਆ। ਜੇ ਬਾਦਲ ਸੈਨਾ ਨੂੰ ਕੋਈ ਕਹਿ ਦੇਵੇ ਨਾ ਕਿ 10ਵੇਂ ਪਾਤਸ਼ਾਹ ਦੀ ਬੇਅਦਬੀ ਹੋਈ ਹੈ, ਕੀਤੀ ਹੈ ਕਿਸੇ ਨੇ, ਉਹਨਾਂ ਲਈ ਕੋਈ ਸਮੱਸਿਆ ਨਹੀਂ, ਕੋਈ ਮੁਸ਼ਕਲ ਨਹੀਂ। ਪਰ ਜੇ ਕਹਿ ਦਿਓ ਸੁਖਬੀਰ ਨੂੰ ਕੁਝ ਕਹਿਤਾ, ਫੇਰ ਸਾਰੇ ਬਿਆਨ ਦੇ। ਕਈ ਵਾਰੀ ਕਹਿਣਾ ਵੀ ਉਹ ਜਿਹੜੇ ਕਹਿੰਦੇ ਹੁੰਦੇ ਆ ਵੀ ਬੜੇ ਹਿੰਦੂ ਬੜੇ ਚੰਗੇ ਵੀ ਹੈਗੇ, ਉਹ ਇਹੋ ਜਿਹੇ ਮੌਕੇ ਤਾਂ ਕਿਤੇ ਦਿਖਦੇ ਨਹੀਂ। ਸਿੱਖ ਧਰਮ ਅਤੇ ਸਿੱਖ ਇਤਿਹਾਸ ਖਿਲਾਫ ਜੋ ਨਫ਼ਰਤ ਇਸ ਵੇਲੇ ਹਿੰਦੂ ਅੱਤਵਾਦੀਆਂ ਦੇ ਰਾਹੀਂ ਵੰਡੀ ਜਾ ਰਹੀ ਹੈ, ਉਹ ਬਹੁਤ ਖਤਰਨਾਕ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। TV84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਪੰਜਾਬ 'ਚ ਜਾਂ ਸਾਰੇ ਭਾਰਤ 'ਚ ਕਹਿ ਲਓ, ਜਾਂ ਭਾਰਤ ਸਰਕਾਰ ਵੱਲੋਂ ਸਾਰੇ ਸੰਸਾਰ ਦੇ ਵਿੱਚ ਇੱਕ ਕੰਪੇਨ ਚਲਾਈ ਜਾ ਰਹੀ ਆ ਸਿੱਖਾਂ ਖਿਲਾਫ ਨਫ਼ਰਤ ਫੈਲਾਉਣ ਦੀ ਕੰਪੇਨ। ਇਹ ਸਾਰੇ ਕਾਸੇ ਨੂੰ ਸਮਝਣ ਦੀ ਲੋੜ। 1947 ਮੌਕੇ ਜਿਹੜਾ ਉਹਨਾਂ ਨੇ ਕਿਹਾ ਸੀ ਵੀ ਸਿੱਖ ਜਰੈਮ ਪੇਸ਼ਾ ਕੌਮ ਆ, ਇਸ ਗੱਲ ਨੂੰ ਪੂਰਾ ਸਿਰੇ ਚਾੜਨ ਲਈ ਵੀ ਹੈਗੇ ਹੀ ਜਰੈਮ ਪੇਸ਼ ਬੜੀ ਸਕੀਮ ਨਾਲ ਅਗਲੇ ਪੱਤੇ ਖੇਡ ਰਹੇ ਨੇ। ਪਹਿਲਾਂ ਇਹੋ ਜਿਹੀਆਂ ਘਟਨਾਵਾਂ ਵਾਪਰਾਓ ਕਿ ਸਿੱਖ ਪ੍ਰਤੀਕਿਰਿਆ ਕਰਨ, ਪਰ ਉਸ ਪ੍ਰਤੀਕਿਰਿਆ ਨੂੰ ਫਿਰ ਇਸ ਤਰੀਕੇ ਨਾਲ ਦਿਖਾਓ ਦੁਨੀਆ ਸਾਹਮਣੇ ਕਿ ਦੇਖੋ ਜੀ ਐਡੀ ਕੋਈ ਗੱਲ ਤਾਂ ਹੈ ਨਹੀਂ ਸੀਗੀ, ਇਹ ਤਾਂ ਬਾਹਲੇ ਹੀ ਵਹਿਸ਼ੀ ਦਰਿੰਦੇ ਆ ਸਿੱਖ। ਇਸ ਤਰੀਕੇ ਨਾਲ ਜੋ ਪੱਤੇ ਖੇਡੇ ਜਾ ਰਹੇ ਨੇ, ਇਹਨੂੰ ਸਮਝਣ ਦੀ ਲੋੜ ਆ। ਇਸ ਚੱਕਰ ਦੇ ਵਿੱਚ ਜਦੋਂ ਅਸੀਂ ਆਸੇ-ਪਾਸੇ ਧਿਆਨ ਧਰਦੇ ਹਾਂ ਤਾਂ ਬੜਾ ਕੁਝ ਦਿਖਦਾ ਤੇ ਇੱਕ ਲੜੀਵਾਰਤਾ ਜੀ ਵੀ ਦਿਖਦੀ। ਜਦੋਂ 2007 ਵਿੱਚ ਡੇਰਾ ਸਰਸਾ ਦੇ ਮੁਖੀ ਨੇ ਸਲਾਵਤਪੁਰੇ ਡੇਰੇ ਵਿੱਚ 10ਵੇਂ ਪਾਤਸ਼ਾਹ ਵਰਗਾ ਪਹਿਰਾਵਾ ਪਾ ਕੇ ਇੱਕ ਵੱਡੇ ਕੜਾਹੇ ਵਿੱਚ ਸ਼ਰਬਤ ਪਾ ਕੇ ਬਣਾ ਕੇ ਲੋਕਾਂ ਨੂੰ ਪਿਆ ਕੇ, ਜਿਵੇਂ 10ਵੇਂ ਪਾਤਸ਼ਾਹ ਵੱਲੋਂ ਖਾਲਸਾ ਸਾਜਨਾ ਵਾਲਾ ਜਿਹੜਾ ਪ੍ਰਸੰਗ ਆ, ਉਹਦੀ ਜਿਵੇਂ ਸਾਂਗ ਜਾਂ ਨਕਲ ਜੀ ਬਣਾਈ, ਉਹ ਪਰਚਾ ਬਾਅਦ ਵਿੱਚ ਬਾਦਲ ਸਰਕਾਰ ਨੇ, ਬਾਦਲ ਪਰਿਵਾਰ ਨੇ ਆਪਦੇ ਸਵਾਰਥਾਂ ਕਰਕੇ ਰੱਦ ਕਰਾਤਾ ਸੀ। ਕੁਛ ਨਹੀਂ ਬਣਿਆ ਉਸ ਪਰਚੇ ਦਾ। ਉਹ ਬਾਅਦ ਵਿੱਚ ਐਡਵੋਕੇਟ ਨਵਕਿਰਨ ਸਿੰਘ ਤੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਵੱਲੋਂ ਹਾਈ ਕੋਰਟ ਦੇ ਵਿੱਚ ਲੜਿਆ ਤਾਂ ਜਾ ਰਿਹਾ ਕਿ ਉਹ ਮੁਕੱਦਮਾ ਚੱਲੇ, ਪਰ ਉਹ ਮੁਕੱਦਮਾ ਇੱਕ ਤਰੀਕੇ ਨਾਲ ਘੱਟੇ ਕੌਡੀਆਂ ਰੁਲ ਗਿਆ। ਜਿਹੜੇ ਸਾਡੇ ਇਸ਼ਟ ਦੀ ਬੇਅਦਬੀ ਵਾਲੇ ਮਾਮਲੇ ਆ, ਬਰਗਾੜੀ ਪਿੰਡ 'ਚ ਜਦੋਂ ਅੰਗ ਖਿਲਾਰੇ ਜਾਂ ਬੁਰਜ ਜਵਾਹਰ ਕੇ ਤੋਂ ਪਾਵਨ ਸਰੂਪ ਚੋਰੀ ਹੋਇਆ, ਉਹ ਵੀ ਇਦਾਂ ਹੀ ਰੌਲ ਖੁਲ ਗਏ ਆ ਮੁਕੱਦਮੇ। ਉਹਨਾਂ ਦੀ ਹੁਣ ਤੱਕ ਕੋਈ ਏਡੀ, ਸਰਕਾਰਾਂ 2-3 ਬਦਲ ਚੁੱਕੀਆਂ ਨੇ,
ਕੁਛ ਨਹੀਂ ਬਣੀ। ਜਿਹੜਾ 2007 ਵਿੱਚ ਸਿੱਖਾਂ ਨੇ ਜਦੋਂ ਪ੍ਰਤੀਕਿਰਿਆ ਦਿੱਤੀ, ਉਦੋਂ ਤੁਸੀਂ ਦੇਖਿਆ ਹੋਣਾ, ਜਦੋਂ ਚੈਨਲਾਂ ਦੇ ਉੱਤੇ ਡੇਰਾ ਸਰਸਾ ਦਾ ਅਦਿੱਤਿਆ ਇਨਸਾ ਹੁੰਦਾ ਸੀ, ਇੱਕ ਅਦਿੱਤਿਆ ਇਨਸਾ, ਉਹ ਆਪਣੀ ਕੌਮ ਦੇ ਆਗੂਆਂ ਨਾਲ ਬਹਿਸਦਾ ਸੀ ਕਿ ਐਡੀ ਕਿੱਡੀ ਕੁ ਗੱਲ ਆ ਜੇ ਅਸੀਂ ਇਹ ਕਰ ਵੀ ਲਿਆ। ਡੇਰਾ ਸਰਸਾ ਦੇ ਹੱਕ ਵਿੱਚ ਰਾਏ ਬਣਾਉਣ ਲਈ ਇੰਡੀਅਨ ਮੀਡੀਆ ਨੇ ਉਹਨਾਂ ਨੂੰ ਪੂਰਾ ਪਲੇਟਫਾਰਮ ਦਿੱਤਾ ਤੇ ਸਿੱਖਾਂ ਨੂੰ ਝੂਠੇ ਸਾਬਤ ਕਰਨ ਲਈ ਹਰ ਹਰਬਾ ਵਰਤਿਆ ਗਿਆ। ਉਹ ਅਦਿੱਤਿਆ ਇਨਸਾਨ ਬਾਅਦ ਚ ਪੰਚਕੂਲੇ ਵਿੱਚ ਜਦੋਂ ਕੁੱਟ ਕਟਾਪਾ ਹੋਇਆ, ਉਸ ਤੋਂ ਬਾਅਦ ਉਹ ਗਾਇਬ ਆ ਤੇ ਹੁਣ ਵੀ ਉਹਦਾ ਕੁਝ ਪਤਾ ਨਹੀਂ। ਹੋਰ ਵੀ ਕਈ ਇਹਨਾਂ ਦੇ, ਇੱਕ ਵਿਪਾਸਨਾ ਹੁੰਦੀ ਸੀ ਕੁੜੀ, ਕਈ ਜਿਹੜੇ ਇਹਨਾਂ ਦੇ ਵੱਡੇ, ਜਿਵੇਂ ਮੌੜ ਮੰਡੀ ਬਲਾਸਟ ਵਾਲੀ ਟੀਮ, ਹਾਲਾਂਕਿ ਪ੍ਰਦੀਪ ਕਲੇਰ ਨੇ ਵਾਅਦਾ ਮਾਫ ਗਵਾਹ ਬਣ ਕੇ ਸਾਰੀ ਕਹਾਣੀ ਲੋਕਾਂ ਸਾਹਮਣੇ ਲੈ ਜਾਂਦੀ ਹੈ, ਪਰ ਚਾਹੇ ਭਗਵੰਤ ਮਾਨ ਵਾਲੀ ਸਰਕਾਰ ਤੇ ਚਾਹੇ ਕੋਈ ਹੋਰ, ਕੋਈ ਕਾਰਵਾਈ। ਇਹ ਗੱਲ ਮੈਂ ਤਾਂ ਦੱਸ ਰਿਹਾ ਕਿ ਜਦੋਂ ਦੁਨੀਆ ਨੂੰ ਇਹ ਦਿਖਾਤਾ ਉਹਨਾਂ ਨੇ, ਸਟੇਟ ਸਿਸਟਮ ਨੇ, ਕਿ ਦੇਖੋ ਡੇਰਾ ਸਰਸੇ ਵਾਲਿਆਂ ਦਾ ਸਿੱਖਾਂ ਨੇ ਕੀ ਵਿਗਾੜ ਲਿਆ। ਕਿਸੇ ਕਾਨੂੰਨ ਨੇ, ਕਾਨੂੰਨ ਸਾਡੇ ਹੱਥ 'ਚ ਹੀ ਆ ਨਾ, ਸਿਸਟਮ ਨੇ, ਹਕੂਮਤੀ ਨਿਜ਼ਾਮ ਨੇ, ਇਹ ਇੱਕ ਵਾਰੀ ਉਹਨਾਂ ਨੇ ਪੂਰੀ ਤਰ੍ਹਾਂ ਦਿਖਾਤਾ ਵੀ ਤੁਸੀਂ ਜੋ ਮਰਜ਼ੀ ਕਰੋ, ਅਸੀਂ ਜਦੋਂ ਬੈਠੇ ਆ ਤੁਹਾਡੀ ਬਾਂਹ ਫੜਨ ਨੂੰ। ਤੁਹਾਡੇ ਸਾਹਮਣੇ ਆ, ਬਲਾਤਕਾਰ ਦੇ ਦੋਸ਼ਾਂ ਵਿੱਚ, ਕਤਲ ਦੇ ਦੋਸ਼ਾਂ ਵਿੱਚ ਡੇਰਾ ਮੁਖੀ ਨੂੰ ਸਜ਼ਾ ਹੋਈ, ਪਰ ਉਹ ਸਾਲ ਦੇ ਵਿੱਚੋਂ 8 ਮਹੀਨੇ ਤਾਂ ਬਾਹਰ ਰਹਿੰਦਾ ਤੇ ਸਿੱਖਾਂ ਦੀ ਕੋਈ ਪਰਵਾਹ ਨਹੀਂ ਕੀਤੀ ਜਾਂਦੀ। ਬੀਜੇਪੀ ਵਾਲੇ ਕਹਿੰਦੇ ਦੇਖੋ ਤੁਹਾਡੇ ਸਾਹਮਣੇ ਅਸੀਂ ਵੋਟਾਂ ਵੀ ਲਵਾਂਗੇ ਤੇ ਸਿੱਖਾਂ ਦੀ ਟਕਾ ਕੇ ਬੇਇੱਜ਼ਤੀ ਵੀ ਕਰਾਂਗੇ। ਤੇ ਅੱਜ ਜਿੱਥੇ ਜਿੱਥੇ ਬੀਜੇਪੀ ਦਾ ਜਿਹੜਾ ਪ੍ਰਧਾਨ ਆ ਪੰਜਾਬ 'ਚ ਆਇਆ ਹੋਇਆ ਹੈ, ਉੱਥੇ ਬੇਗੈਰਤ ਤੇ ਜਿਹੜੇ ਬੇਸ਼ਰਮ ਸਿੱਖ ਨੇ ਉੱਥੇ ਪਹੁੰਚੇ ਹੁੰਦੇ ਨੇਗੇ, ਕਹਿੰਦੇ ਆ ਜੀ ਚਾਹੇ ਸਰਸੇ ਵਾਲੇ ਨੂੰ, ਚਾਹੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ, ਜੋ ਮਰਜ਼ੀ ਇਹ ਕਰਨ ਨਾ ਕਰਨ, ਜਿਹੜਾ 'ਚ ਨਜ਼ਰਬੰਦ ਸਿੱਖਾਂ ਨੂੰ ਛੱਡਣ ਨਾ ਛੱਡਣ, ਚੰਡੀਗੜ੍ਹ ਪੰਜਾਬ ਨੂੰ ਦੇਣ ਨਾ ਦੇਣ, ਪੰਜਾਬ ਦੇ ਪਾਣੀ ਲੁੱਟਣ ਨਾ ਲੁੱਟਣ, ਅਸੀਂ ਤਾਂ ਜੀ ਇਹਨਾਂ ਨਾਲ ਖੜਨਾ। ਜਿਹੜਾ ਇਹ ਉਹਨਾਂ ਨੇ ਡੇਰਾ ਸਰਸੇ ਵਾਲੇ ਮਾਮਲੇ 'ਚ ਸਿਸਟਮ ਨੇ ਸਿੱਖੀ ਅਤੇ ਸਿੱਖਾਂ ਦੇ ਵੈਰੀਆਂ ਨੂੰ ਕਰਕੇ ਦਿਖਾਇਆ ਕਿ ਦੇਖ ਲਓ, ਅਸੀਂ ਸਲਾਬਤਪੁਰਾ ਕਾਂਡ ਤੇ ਬਰਗਾੜੀ ਕਾਂਡ ਵਿੱਚ ਡੇਰਾ ਸਰਸੇ ਨੂੰ ਕੁਝ ਨਹੀਂ ਹੋਣ ਦਿੱਤਾ, ਸਿੱਖ ਪਿੱਟ ਕੇ ਮਰ ਗਏ, ਅਸੀਂ ਉਹਨਾਂ ਦੀ ਕੋਈ ਨਹੀਂ ਸੁਣੀ। ਇਸ ਤੋਂ ਬਾਅਦ ਵਿੱਚ ਲਗਾਤਾਰ ਕੁਝ ਇਹੋ ਜਿਹਾ ਵਾਪਰਦਾ ਆ ਰਿਹਾ ਜਿਹੜਾ ਬੜਾ ਧਿਆਨ ਮੰਗਦਾ, ਉਹਦੀ ਲੜੀਵਾਰਤਾ ਨੂੰ ਸਮਝਣ ਦੀ ਲੋੜ। ਉਸ ਤੋਂ ਬਾਅਦ ਵਿੱਚ ਬਹੁਤ ਸਕੀਮ ਨਾਲ, ਬਹੁਤ ਮਾਸੂਮ ਮਤਲਬ ਵਾਰ ਜਿਹਨੂੰ ਆਪਾਂ ਕਹੀਏ, ਉਹ ਹੋ ਰਹੇ ਨੇ। ਤੁਹਾਨੂੰ ਚੇਤੇ ਆ ਨਾ ਵੀ ਜਦੋਂ 10ਵੇਂ ਪਾਤਸ਼ਾਹ ਦਾ ਸਾਂਗ ਬਣਾਇਆ ਡੇਰੇ ਸਰਸੇ ਵਾਲੇ ਨੇ, ਉਦੋਂ ਆਪਾਂ ਕਿੰਨਾ ਕਲਪੇ ਸੀ, ਪਰ ਜਦੋਂ ਆਪਾਂ ਹੰਭ ਜੇ ਗਏ, ਜਦੋਂ ਆਪਣੀ ਸੁਣਵਾਈ ਨਹੀਂ ਹੋਈ, ਫਿਰ ਮੱਧ ਪ੍ਰਦੇਸ਼ ਦੇ ਵਿੱਚ ਇੱਕ ਕੁੜੀ ਨੂੰ ਗੁਰੂ ਨਾਨਕ ਪਾਤਸ਼ਾਹ ਦੀ ਜਿਹੜੀ ਪ੍ਰਚਲਿਤ ਤਸਵੀਰ ਆ, ਜਿਹੜੀ ਸੋਭਾ ਸਿੰਘ ਨੇ ਬਣਾਈ ਹੋਈ ਆ, ਉਦਾਂ ਦੇ ਕੱਪੜੇ ਪਵਾ ਕੇ ਉਹਨੂੰ ਬਿਠਾ ਕੇ ਲੋਕਾਂ ਤੋਂ ਮੱਥੇ ਟਕਵਾਏ ਗਏ। ਤੇ ਜਦੋਂ ਸਿੱਖਾਂ ਨੇ ਰਿਐਕਟ ਕੀਤਾ ਤਾਂ ਉਹ ਕਹਿੰਦੇ ਵੀ ਐਡੀ ਕਿੱਡੀ ਕੁ ਗੱਲ ਆ, ਮਾਫੀ ਮੰਗ ਲੈਂਦੇ ਆ ਜੀ। ਇਹ ਤਾਂ ਹੁਣ ਜੇ ਸਿੱਖ ਉਹਨੂੰ ਕੁੜੀ ਨੂੰ ਕੋਈ ਨੁਕਸਾਨ ਪਹੁੰਚਾਉਣ, 8-9 ਸਾਲ ਦੀ ਕੁੜੀ ਸੀ ਉਹ, ਤਾਂ ਸਾਰੀ ਦੁਨੀਆ ਵਿੱਚ ਸਿੱਖਾਂ ਦਾ ਜਲੂਸ ਨਿਕਲਣਾ ਸੀ ਵੀ ਇਹ ਕਿੱਡੇ ਵਹਿਸ਼ੀ ਦਰਿੰਦੇ ਆ, ਇੱਕ ਭੋਰਾ ਭਰ ਕੁੜੀ ਆ, ਦੇਖੋ ਜੀ ਉਹਨੂੰ ਮਾਰਨ ਪੈ ਗਏ। ਜੇ ਸਿੱਖ ਉਹਦੇ ਤੇ ਕੋਈ ਕਾਰਵਾਈ ਕਰਨ ਤਾਂ ਸਿੱਖ ਮਾੜੇ, ਤੇ ਜੇ ਸਿੱਖ ਇਸ ਗੱਲ ਨੂੰ ਲੰਘਣ ਦਿੰਦੇ ਆ ਤਾਂ ਗਾਹਾਂ ਵਾਲੀ ਗੱਲ ਦਾ ਰਾਹ ਖੁੱਲਦਾ। ਗਾਹਾਂ ਫਿਰ ਕੀ ਹੋਇਆ, ਗਾਹਾਂ ਪਿਛਲੇ ਸਾਲ ਵੀਰ ਬਾਲ ਦਿਵਸ ਮਨਾਉਣ ਦਾ ਜਦੋਂ ਚੱਲਿਆ ਚੱਕਰ, ਕੇਰਲਾ ਦੇ ਵਿੱਚ ਇੱਕ ਸਮਾਗਮ ਦੌਰਾਨ 2 ਨਿਆਣਿਆਂ ਨੂੰ ਛੋਟੇ ਸਾਹਿਬਜ਼ਾਦਿਆਂ ਵਰਗੇ ਕੱਪੜੇ ਪਵਾ ਕੇ ਉਹਨਾਂ ਤੋਂ ਡਰਾਮਾ ਕਰਵਾਇਆ ਗਿਆ। ਪਹਿਲਾਂ 10ਵੇਂ ਪਾਤਸ਼ਾਹ ਦਾ ਪਹਿਰਾਵਾ ਪਾ ਕੇ, ਫਿਰ ਗੁਰੂ ਨਾਨਕ ਪਾਤਸ਼ਾਹ ਦਾ ਪਹਿਰਾਵਾ ਪਵਾ ਕੇ,
ਫਿਰ ਛੋਟੇ ਸਾਹਿਬਜ਼ਾਦਿਆਂ ਦਾ ਜਿਹੜਾ ਪਹਿਰਾਵਾ ਪਵਾ ਕੇ ਜੋ ਉਹਨਾਂ ਨੇ ਖੱਟਿਆ ਉਹ ਸੁਣੋ। ਜੋ ਸਿੱਖਾਂ ਦੀ ਪ੍ਰਤੀਕਿਰਿਆ ਡੇਰੇ ਸਰਸੇ ਵਾਲਿਆਂ ਦੇ ਮੌਕੇ ਸੀ, ਉਹ ਗੁਰੂ ਨਾਨਕ ਪਾਤਸ਼ਾਹ ਮੌਕੇ ਨਹੀਂ ਸੀ। ਜੋ ਗੁਰੂ ਨਾਨਕ ਪਾਤਸ਼ਾਹ ਵਾਲਾ ਭੇਖ ਧਾਰਨ ਤੋਂ ਬਾਅਦ ਵਿੱਚ ਉਹਨਾਂ ਨੇ ਕੀਤਾ ਹੈ, ਛੋਟੇ ਸਾਹਿਬਜ਼ਾਦਿਆਂ ਦਾ ਰੂਪ ਧਾਰਨ ਕਰਕੇ, ਉਹ ਬਿਲਕੁਲ ਹੀ ਘੱਟ ਸੀ। ਹੌਲੀ ਹੌਲੀ ਸਿੱਖਾਂ ਨੂੰ ਇੱਥੇ ਲੈ ਜਾਂਦਾ ਵੀ ਇਹ ਤਾਂ ਜੀ ਨਿੱਤ ਦਾ ਕੰਮ ਆ, ਛੱਡੋ ਪਰਾਂ। ਦੂਜੇ ਪਾਸੇ ਹਰ ਰੋਜ਼ ਸਿੱਖਾਂ ਨੂੰ ਛੇੜੀ ਜਾਓ, ਛੇੜੀ ਜਾਓ। ਜੇ ਸਿੱਖ ਪ੍ਰਤੀਕਿਰਿਆ ਕਰਨ ਤਾਂ ਕਹੋ ਵੀ ਇਹ ਤਾਂ ਦੇਖੋ ਜੀ ਕਿੰਨੇ ਮਾੜੇ ਆ, ਇਹ 24 ਘੰਟੇ ਐਵੇਂ ਚਾਹ ਚੀ ਲੱਗੇ ਹੀ ਰਹਿੰਦੇ। ਤੇ ਸਾਡੀ ਕੌਮ ਦੇ ਵਿੱਚੋਂ ਇੱਕ ਲੰਡੂ ਜਮਾਤ ਉਹ ਵੀ ਲੱਗੀ ਰਹਿੰਦੇ ਆ ਵੀ ਇਹ ਜੀ ਆਪਣੀ ਕੌਮ 'ਚ ਜੀ ਇਹ ਬੰਦੇ ਹੀ ਹੋ ਗਏ ਜੀ, ਇਹਨਾਂ ਦਾ ਕੰਮ ਹੀ ਇਹ ਹੈ। ਤਾਂ ਲੱਭਦੇ ਰਹਿੰਦੇ ਆ ਵੀ ਕੋਈ ਗੱਲ ਸਾਨੂੰ ਮਿਲੇ ਤੇ ਅਸੀਂ ਰੌਲਾ ਪਾਈਏ, ਜਾਂ ਕਹਿਣਗੇ ਪੈਨਿਕ ਬਟਨ ਦੱਬੀ ਰੱਖਦੇ ਆ। ਮੇਰੇ ਵਰਗਿਆਂ ਨੂੰ ਕਹਿੰਦੇ ਆ ਪੈਨਿਕ ਬਟਨ ਦੱਬਿਆ ਹੈ, ਵੀ ਡਰਾਈ ਰੱਖਦੇ ਆ ਇਹ। ਹੁਣ ਜੇ ਤਾਂ ਸਿੱਖ ਆਪਦੇ ਗੁਰੂਆਂ ਦਾ ਅਪਮਾਨ ਤਿਰਸਕਾਰ ਹੁੰਦਾ ਦੇਖ ਕੇ ਦੜ ਵੱਟਣ ਤਾਂ ਮਾੜੇ, ਜੇ ਕੁਛ ਕਰਨ ਤਾਂ ਮਾੜੇ। ਇਹੋ ਜਿਹਾ ਦੁਸ਼ਮਣ, ਇਹੋ ਜਿਹੀ ਸਾਜ਼ਿਸ਼, ਇੰਨੀ ਨੀਚਤਾ ਤੇ ਕਮੀਨਾਪਣ ਕਿੱਥੋਂ ਮਿਲੂ ਤੁਹਾਨੂੰ? ਦੁਸ਼ਮਣ ਤਾਂ ਸਾਨੂੰ ਪਹਿਲੇ ਦਿਨ ਤੋਂ ਹੀ ਟੱਕਰੇ ਆਏ ਆ। 5 ਸਦੀਆਂ ਹੋ ਗਈਆਂ, 5.5 ਸਦੀਆਂ, ਬਥੇਰੇ ਦੁਸ਼ਮਣ ਟੱਕਰੇ। ਪਰ ਜਿਹੋ ਜਿਹਾ ਦੁਸ਼ਮਣ ਹੁਣ ਟੱਕਰਿਆ, ਇਹਦੇ ਕਮੀਨੇਪਣ ਦਾ ਇਹੋ ਜਿਹਾ ਸਾਨੂੰ ਕੁਛ ਨਹੀਂ ਕਦੇ ਮਿਲਿਆ। ਹੁਣ ਤੁਸੀਂ ਦੇਖੋ, ਇੱਕ ਕੁੜੀ ਅਰਚਨਾ ਮਕਵਾਨਾ, ਉਹ ਦਰਬਾਰ ਸਾਹਿਬ ਦੇ ਵਿੱਚ ਆ ਕੇ ਲੱਤਾਂ ਉੱਤੇ ਨੂੰ ਕਰਕੇ ਕਹਿੰਦੀ ਮੈਂ ਤਾਂ ਸੂਰਜ ਨਮਸਕਾਰ ਯੋਗਾ ਕਰ ਰਹੀ ਹਾਂ। ਉਹਨੂੰ ਪੂਰਾ ਸਿਸਟਮ ਬਚਾਉਣ ਤੇ ਤੁੱਲ ਗਿਆ। ਉਹ 1 ਸਕਿੰਟ ਲਈ ਵੀ ਪੁਲਿਸ ਨੇ ਪਰਚਾ ਦਰਜ ਕੀਤਾ ਨਹੀਂ ਆਈ ਕਦੇ ਅੰਮ੍ਰਿਤਸਰ ਥਾਣੇ 'ਚ। ਦੂਜਾ, ਇੱਕ ਕੁੜੀ ਮੂੰਹ ਤੇ ਤਿਰੰਗਾ ਲਾ ਕੇ, ਛੋਟੇ ਕੱਪੜੇ ਜਿਹੇ ਜੇ ਬਾਥਰੂਮ ਦੇ ਵਿੱਚ ਵੀ ਨਹੀਂ ਲੋਕ ਪਾਉਂਦੇ ਉਹੋ ਜਿਹੇ, ਜਦੋਂ ਸਭ ਤੋਂ ਘੱਟ ਕੱਪੜੇ ਪਾ ਕੇ ਬੰਦਾ ਬਾਥਰੂਮ 'ਚ ਹੁੰਦਾ ਉਹ ਨਹਾਉਣ ਮੌਕੇ, ਉਹਨੇ ਉਹੋ ਜਿਹੇ ਕੱਪੜੇ ਪਾ ਕੇ ਉਹ ਕਹਿੰਦੀ ਮੈਂ ਤਾਂ ਦਰਬਾਰ ਸਾਹਿਬ ਜਾਣਾ। ਇੱਕ ਸੇਵਾਦਾਰ ਨੇ ਵਿਚਾਰੇ ਨੇ ਕਿਤੇ ਕਿਹਾ ਵੀ ਬੀਬੀ ਥੋੜੇ ਜਿਹੇ ਕੱਪੜੇ ਸਹੀ ਪਾ ਲੈਣੇ ਸੀ, ਬੱਚੀ ਨੂੰ ਕਿਤੇ ਕਹਿ ਤਾ। ਉਹ ਇੰਨਾ ਪਿੱਟ ਪਟੂਆ ਪਾਇਆ ਵੀ 3 ਰਾਤਾਂ 3 ਦਿਨ ਭਾਰਤ ਦੇ ਵਿੱਚ ਸੋਸ਼ਲ ਮੀਡੀਆ ਤੇ ਸਿੱਖਾਂ ਦਾ ਜਲੂਸ ਕੱਢਿਆ ਗਿਆ। ਹੁਣ ਇਹ ਸਾਰੀ ਜਦੋਂ ਮੈਂ ਗੱਲ ਕਰ ਰਿਹਾ ਤਾਂ ਇੱਕ ਘਟਨਾ ਉਹ ਚੇਤੇ ਕਰੋ, ਜਦੋਂ ਇੱਕ ਧਾੜਵੀ ਨੇ ਦਰਬਾਰ ਸਾਹਿਬ ਦੇ ਵਿੱਚ ਛਾਲ ਮਾਰ ਕੇ ਹਮਲਾਵਰ ਹੋ ਗਿਆ, ਉਹਨੂੰ ਬਾਅਦ ਚ ਸੋਧਾ ਲਾਤਾ। ਇੱਕ ਖਬਰ, ਇੱਕ ਉਦੋਂ ਐਲਾਨ ਛਪਿਆ ਸੀ ਵੀ 5 ਲੱਖ ਸ਼੍ਰੋਮਣੀ ਕਮੇਟੀ ਵੱਲੋਂ ਇਨਾਮ ਆ, ਜਿਹੜਾ ਉਹਦਾ ਅਤਾ ਪਤਾ ਦੱਸੂ। ਅੱਜ ਤੱਕ ਉਹਦਾ ਅਤਾ ਪਤਾ ਨਹੀਂ ਦੱਸਿਆ ਗਿਆ, ਸਰਕਾਰੀ ਤੌਰ ਤੇ ਉਹਦਾ ਕੁਝ ਨਹੀਂ ਦੱਸਿਆ ਗਿਆ। ਪਿਛਲੇ ਹਫ਼ਤੇ ਅਕਾਲ ਤਖਤ ਸਾਹਿਬ ਦੇ ਮਗਰ ਜਿਹੜਾ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਜੀ, ਜਿਹੜੇ ਅਹਿਮਦ ਸ਼ਾਹ ਅਬਦਾਲੀ ਨਾਲ ਜੂਝ ਕੇ ਸ਼ਹੀਦ ਹੋਏ ਇੱਥੇ ਉਹਦੇ ਹਮਲੇ ਮੌਕੇ, ਉਹਨਾਂ ਦੀ ਯਾਦਗਾਰ ਆ ਜਿਹੜੀ, ਉੱਥੇ ਇੱਕ ਧਾੜਵੀ ਨੇ ਸ੍ਰੀ ਸਾਹਿਬ ਚੱਕ ਕੇ ਹਮਲਾ ਕਰਨਾ ਚਾਹਿਆ, ਉਹਨੂੰ ਪੁਲਿਸ ਉਸ ਮੌਕੇ ਤੇ ਫੜ ਲਿਆ, ਪੁਲਿਸ ਦੇ ਹਵਾਲੇ ਕਰਤਾ। ਅੱਜ 10 ਦਿਨ ਵੀ ਨਹੀਂ ਹੋਏ ਹੋਣੇ, ਉਹਦੀ ਨਾ ਕੋਈ ਖਬਰ ਨਾ ਕੋਈ ਸਾਰ, ਉਹਦਾ ਕੀ ਬਣਿਆ, ਕੀ ਉਹਨੇ ਗਾਹਾਂ ਦੱਸਿਆ, ਉਹਨੂੰ ਕਿਹਨੇ ਭੇਜਿਆ, ਉਹਦੇ ਮਾਂ-ਬਾਪ ਭੈਣ ਭਰਾ ਕੌਣ ਨੇ। ਜਿਹੜਾ ਮਰ ਗਿਆ, ਜਿਹਦੇ ਬਾਰੇ ਕਹਿੰਦੇ ਹੋ ਵੀ ਉਹਦਾ ਪਤਾ ਹੀ ਨਹੀਂ ਲੱਗਦਾ, ਉਹਦੀ ਤਾਂ ਗੱਲ ਖਾਧੀ ਕੜੀ। ਜਿਹੜਾ ਜਿਉਂਦਾ ਫੜਾ ਕੇ ਦੇਤਾ, ਉਹਦਾ ਵੀ ਨਹੀਂ ਕੁਛ ਦੱਸਦੇ। ਜਦੋਂ ਧਾੜਵੀ ਨੂੰ ਮਾਰਿਆ ਸੀ, ਉਦੋਂ ਕਾਮਰੇਡੀ ਸੋਚ ਵਾਲੇ ਤੇ ਸਾਡੀ ਕੌਮ ਦਾ ਜਿਹੜਾ ਮਾਤਾ ਦਾ ਮਾਲ ਆ, ਉਹ ਬੜਾ ਕਲਪਦੇ ਸੀਗੇ ਵੀ ਇਹਨੂੰ ਜਿਉਂਦੇ ਨੂੰ ਫੜਨਾ ਚਾਹੀਦਾ ਸੀ, ਇਹ ਤੋਂ ਬੜਾ ਕੁਝ ਨਿਕਲਣਾ ਸੀਗਾ। ਤੇ ਹੁਣ ਜਿਹੜਾ ਫੜ ਕੇ ਦਿੱਤਾ, ਇਹਦੇ ਤੋਂ ਕੀ ਕੱਢ ਕੇ ਦੇਤਾ ਉਹਨੂੰ? ਜੇ ਫੜੀਏ, ਫੜਾ ਕੇ ਪੁਲਿਸ ਨੂੰ ਦਈਏ ਬੇਅਦਬੀ ਕਰਨ ਵਾਲਿਆਂ ਨੂੰ, ਤਾਂ ਵੀ ਨਿਰਾਸ਼ਾ ਹੀ ਪੱਲੇ ਪੈਂਦੀ ਆ। ਤੇ ਜੇ ਸੋਧਾ ਲਾ ਦਈਏ, ਫੇਰ ਵੀ ਕਹਿੰਦੇ ਆ ਜੀ ਸਿੱਖ ਮਾੜੇ। ਜਦੋਂ ਕਿਸੇ ਦੁਸ਼ਮਣ ਦੀ ਚਾਲ ਕਾਮਯਾਬ ਹੋ ਰਹੀ ਹੋਵੇ, ਕਾਮਯਾਬ ਕਿਵੇਂ?
ਕਾਮਯਾਬ ਇਉਂ ਕਿ ਸਾਡੀ ਕੌਮ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਤੋਂ ਬਾਅਦ ਪਾਟੋ ਧਾੜ ਬਹੁਤ ਹੋ ਰਹੀ। ਬਹੁਤ ਇੱਕ ਅੱਗੇ ਹੁੰਦਾ ਸੀ ਜਦੋਂ ਹਮਲਾ ਹੁੰਦਾ ਸੀ ਤਾਂ ਸਾਰੀ ਕੌਮ ਦੁਸ਼ਮਣ ਖਿਲਾਫ ਲਾਮਬੰਦ। ਇੱਕ 1981 ਚ ਵੀ ਜਦੋਂ ਲਾਲਾ ਜਗਤ ਰਾਏ ਠੋਕਿਆ, ਸੰਤਾਂ ਦੀ ਗ੍ਰਿਫਤਾਰੀ ਹੋਈ, ਇੰਡੀਅਨ ਸਟੇਟ ਹੱਕੀ ਬੱਕੀ ਰਹਿ ਗਈ ਵੀ ਪੂਰੀ ਕੌਮ ਕਿਵੇਂ ਬਾਬੇ ਜਰਨੈਲ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਇਕਜੁੱਟ ਇੱਕ ਮੁੱਠ ਹੋ। ਹੁਣ ਨਹੀਂ ਉਵੇਂ ਹੁਣ। ਹੁਣ ਜਦੋਂ ਘਟਨਾ ਵਾਪਰਦੀ ਆ ਉਦੋਂ ਕੌਮ ਦੇ ਵਿੱਚ ਪਾਟੋ ਧਾੜ ਵੱਧਦੀ ਆ। ਇਹੀ ਦੁਸ਼ਮਣ ਨੂੰ ਕਾਮਯਾਬੀ ਹੈ। ਜਿੱਥੇ ਤੱਕ ਸਾਡੀ ਜਾਣਕਾਰੀ ਹੈ, ਇਹ ਬੜੀ ਸਕੀਮ ਦੇ ਨਾਲ ਸਾਰਾ ਕੁਝ ਕੀਤਾ ਜਾ ਰਿਹਾ। ਬੇਅਦਬੀਆਂ ਦਾ ਪਲਾਨ, ਸਾਰਾ ਕੁਝ ਇਹ ਸਟੇਟ ਸਿਸਟਮ ਦਾ ਇੱਕ ਪ੍ਰੋਜੈਕਟ ਵਾ। ਤੇ ਜਿਹੜੇ ਇਹ ਵਾਰਦਾਤਾਂ ਕਰਦੇ ਆ, ਇਹਨਾਂ ਨੂੰ ਕਿਹਾ ਜਾਂਦਾ ਵੀ ਇੱਕ ਵਾਰ ਤੁਸੀਂ ਕਰਤੂਤ ਕਰਕੇ ਪੂਰਾ ਖਪਾਓ ਸਿੱਖਾਂ ਨੂੰ, ਜਲੀਲ ਕਰੋ, ਜਲੂਸ ਕੱਢੋ ਇਹਨਾਂ ਨੂੰ, ਤੇ ਬਾਅਦ ਵਿੱਚ ਜਦੋਂ ਦੇਖਿਆ ਕੰਮ ਲੋਟ ਜਿਹਾ ਆ ਗਿਆ ਉਦੋਂ ਮਾਫੀ ਮੰਗ ਕੇ ਗੱਲ ਨਿਬੇੜ ਦੋ। ਉਸ ਤੋਂ ਬਾਅਦ ਕੀ ਹੁੰਦਾ ਆਪਾਂ ਕਦੇ ਨਹੀਂ ਖਿਆਲ ਕਰਦੇ। ਮੈਨੂੰ ਪੂਰਾ ਯਕੀਨ ਆ ਕਿ ਅਰਚਨਾ ਮਕਵਾਨਾ ਨੂੰ ਬਾਅਦ ਵਿੱਚ ਪੱਕਾ ਕਿਤੇ ਹਿੰਦੂਆਂ ਨੇ ਵੱਡੇ ਪ੍ਰੋਗਰਾਮ 'ਚ ਸਨਮਾਨਿਤ ਕੀਤਾ ਹੋਣਾ। ਉਹਨੂੰ ਇੱਕ ਯੋਧਾ ਬਣਾ ਕੇ ਵੀ ਦੇਖੋ ਇਹ ਦਰਬਾਰ ਸਾਹਿਬ 'ਚ ਯੋਗਾ ਕਰਕੇ ਆਈ ਹੈ ਤੇ ਇਹਦਾ ਕੋਈ ਸਿੱਖ ਕੱਖ ਨਹੀਂ ਵਿਗਾੜ ਸਕਿਆ। ਕਾਨੂੰਨ ਨੇ ਤਾਂ ਕੀ ਕਰਨਾ ਸੀ, ਆਮ ਜਿਹੜੇ ਸਿੱਖਾਂ ਨੂੰ ਕਿਹਾ ਜਾਂਦਾ ਵੀ ਗੁਰ ਕੀ ਨਿੰਦਾ ਸੁਣੇ ਨਾ ਕਾਨ, ਕੱਖ ਨਹੀਂ ਵਿਗਾੜ ਸਕੀ। ਆ ਫਿਰਦੀ ਹੈ ਬੱਬਰ ਸ਼ੇਰ ਸਾਡੀ। ਐਵੇਂ ਹੀ ਜਿਸ ਪਰਿਵਾਰ ਦੀ ਉਹ ਬੱਚੀ ਨੇ ਤਿਰੰਗਾ ਮੂੰਹ ਤੇ ਬਣਾ ਕੇ ਦਰਬਾਰ ਸਾਹਿਬ ਆ ਕੇ ਛੋਟੇ ਕੱਪੜੇ ਪਾ ਕੇ 3-4 ਦਿਨ ਸਿੱਖਾਂ ਨੂੰ ਜਲੀਲ ਕਰਨ ਦਾ ਪ੍ਰਬੰਧ ਕਰਾਇਆ ਸੀ, ਉਸ ਪਰਿਵਾਰ ਨੂੰ ਪਤਾ ਨਹੀਂ ਕੀ ਕੁਝ ਦਿੱਤਾ ਗਿਆ। ਹੁਣ ਇਹ ਹੋ ਹੀ ਨਹੀਂ ਸਕਦਾ ਵੀ ਉਹਨੂੰ ਕੋਈ ਬੈਨੀਫਿਟ ਨਾ ਮਿਲਿਆ ਹੋਵੇ। ਸਾਜ਼ਿਸ਼ ਹੈ। ਫਿਰ ਜਿਹੜੀ ਕੁੜੀ ਨੇ ਗੁਰੂ ਨਾਨਕ ਪਾਤਸ਼ਾਹ ਵਾਲਾ ਸਰੂਪ ਧਾਰਨ ਕੀਤਾ ਸੀ, ਜਿਹੜੇ ਬੱਚਿਆਂ ਨੇ ਛੋਟੇ ਸਾਹਿਬਜ਼ਾਦਿਆਂ ਵਾਲਾ ਰੂਪ ਧਾਰਨ ਕੀਤਾ ਸੀ, ਉਹਨਾਂ ਨੂੰ ਵੀ ਕੋਈ ਨਾ ਕੋਈ ਕਿਸੇ ਨਾ ਕਿਸੇ ਤਰੀਕੇ ਨਾਲ ਆਨਰ ਕੀਤਾ ਗਿਆ ਹੋਵੇਗਾ। ਇਹ ਗੱਲਾਂ ਮੈਂ ਇਸ ਕਰਕੇ ਦੱਸ ਰਿਹਾ ਕਿ ਸਾਡੀ ਕੌਮ ਭੁੱਲ ਜਾਂਦੀ ਹੈ, ਪਰ ਦੁਸ਼ਮਣ ਉਹ ਦੁਸ਼ਮਣ ਦੀ ਚਾਲ ਹੁੰਦੀ। ਅੱਗੇ ਹਮਲੇ ਕਰਨ ਵਾਲੇ ਦੀ ਮਨਸ਼ਾ ਜਾਂ ਹਮਲਾ ਸਿੱਧਾ ਦਿਖਦਾ ਸੀ। ਹੁਣ ਤਾਂ ਕਈਆਂ ਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਵੀ ਇਹ ਹਮਲਾ ਵਾ ਕਿ ਸਹਿਜ ਸੁਭਾਅ ਕੋਈ ਗੱਲ ਵਾਪਰੀ ਹੈ। ਸੋ ਇਸ ਮਾਹੌਲ ਦੇ ਵਿੱਚ ਪਿਛਲੇ ਦਿਨੀ ਹੇਮਕੁੰਟ ਸਾਹਿਬ ਨੂੰ ਜਾਣ ਵਾਲੇ ਸ਼ਰਧਾਲੂਆਂ ਦੇ ਨਾਲ ਜੋ ਵਾਪਰੀ, ਜਿਸ ਤਰੀਕੇ ਨਾਲ ਕੁੱਟ ਕਟਾਪੇ ਕਰਕੇ ਪਰਚੇ ਦਰਜ ਕਰਤੇ, ਉਹ ਹਿਮਾਚਲ ਪ੍ਰਦੇਸ਼ ਵਿੱਚ ਜੋ ਵਾਪਰ ਰਹੀ ਸੀ ਉਹਦੇ ਨਾਲੋਂ 10 ਕਦਮ ਅੱਗੇ ਚਲੀ ਗਈ ਗੱਲ। ਹਿਮਾਚਲ 'ਚ ਕਿਹਾ ਜਾ ਸਕਦਾ ਸੀ ਕਿ ਜੀ ਉਹ ਤਾਂ ਪੈਸੇ ਖਰਚ ਕੇ ਯਾਤਰੂ ਟੂਰਿਸਟ ਦੇ ਤੌਰ ਤੇ ਜਾਂਦੇ ਆ, ਉਹਨਾਂ ਦੀ ਕੋਈ ਆਪਾਂ ਕਾਹਨੂੰ ਪਰਵਾਹ ਕਰਨੀ ਆ, ਨਾ ਜਾਣ ਉੱਥੇ। ਪਰ ਜਿਹੜੇ ਹੇਮਕੁੰਟ ਸਾਹਿਬ ਨੂੰ ਜਾਂਦੇ, ਹੇਮਕੁੰਟ ਸਿੱਖਾਂ 'ਚ ਪਿਛਲੇ 25-30 ਸਾਲਾਂ 'ਚ ਤਾਂ ਬਹੁਤ ਜ਼ਿਆਦਾ ਮਾਨਤਾ ਹਾਸਲ ਕਰ ਚੁੱਕੇ ਆ, ਬਹੁਤ ਲੋਕ ਜਾਂਦੇ। ਹੁਣ ਉੱਥੇ ਜਾਣ ਵਾਲੇ ਨਿਹੰਗ ਸਿੰਘਾਂ ਦੇ ਬਾਰੇ ਹੇਮਕੁੰਟ ਟਰਸਟ ਵਾਲੇ ਕਹਿੰਦੇ ਵੀ ਕਿਰਪਾਨਾਂ ਨਾ ਲੈ ਕੇ ਆਓ, ਯਾਨੀ ਕਿ ਕੁੱਟ ਖਾਣ ਦਾ ਪੱਕਾ ਜੁਗਾੜ। ਵੈਸੇ ਤਾਂ ਸਿੱਖਾਂ ਨੂੰ ਚਾਹੀਦਾ ਹੀ ਇਹ ਆ ਵੀ 100-100 ਦਾ 200-200 ਦਾ ਜੱਥਾ ਬਣਾ ਕੇ ਉਧਰ ਨੂੰ ਜਾਣ। ਹੁਣ ਉਹ ਜਿਹੜੇ ਸਿੰਘਾਂ ਦਾ ਕੁੱਟ ਕਟਾਪਾ ਕਰਕੇ ਲਾਲਿਆਂ ਨੇ ਉਹਨਾਂ ਤੇ ਪਰਚਾ ਦਰਜ ਕਰਾਇਆ, ਉਸ ਗੱਲ ਦੇ ਬਹਾਨੇ ਉੱਤਰਾਖੰਡ ਦੇ ਵਿੱਚੋਂ ਜਾਂ ਆਮ ਹਿੰਦੂ ਅੱਤਵਾਦੀਆਂ ਵੱਲੋਂ ਜੋ ਕੁਝ ਕਿਹਾ ਗਿਆ, ਉਹ ਜਿਹਨੂੰ ਨਹੀਂ ਅਕਲ ਉਹਦਾ ਤਾਂ ਕੀ ਆ, ਜਿਹੜੀ ਮਾੜੀ ਮੋਟੀ ਵੀ ਸੰਵੇਦਨਸ਼ੀਲਤਾ ਉਹਨੂੰ ਸਮਝ ਲੱਗ ਗਈ ਆ ਕਿ ਜਿਹੜਾ ਹਿੰਦੂ ਕੱਟੜਵਾਦ ਆ, ਹਿੰਦੂ ਫਾਸ਼ੀਵਾਦ ਆ, ਉਹ ਸਭ ਹੱਦਾਂ ਬੰਨੇ ਟੱਪ ਗਿਆ, ਕੋਈ ਕਸਰ ਪਿੱਛੇ ਨਹੀਂ ਰਹਿ ਗਈ। ਹੁਣ ਆਮ ਹਿੰਦੂ ਕੱਟੜਪੰਥੀਆਂ ਦੀ ਜਿਹੜੀ ਨਫ਼ਰਤ ਸੀ ਉਹ ਮੁਕੰਮਲ ਤੌਰ ਤੇ ਬਾਹਰ ਆਉਣ ਦਾ ਇੱਕ ਜੁਗਾੜ
ਇੱਕ ਜ਼ਰੀਆ ਬਣ ਗਿਆ ਸੋਸ਼ਲ ਮੀਡੀਆ। ਹੁਣ ਉਹ ਪੱਗ ਬਾਰੇ, ਗੁਰੂਆਂ ਬਾਰੇ, ਤੁਹਾਡੇ ਧਰਮ ਬਾਰੇ ਬੋਲਣ ਲੱਗਿਆ ਕੋਈ ਸ਼ਰਮ ਨਹੀਂ ਕਰਦਾ। ਤੇ ਇਸ ਗੱਲ ਦਾ ਉਹਨਾਂ ਹਿੰਦੂ ਕੇਸਾਧਾਰੀ ਹਿੰਦੂਆਂ ਨੂੰ ਜਾਂ ਜਿਹੜਾ ਮਾਤਾ ਦਾ ਮਾਲ ਆ ਸਾਡੀ ਕੌਮ ਦਾ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਕਿਉਂਕਿ ਉਹਨਾਂ ਨੂੰ ਤੁਸੀਂ ਇਹਦੇ ਨਾਲੋਂ ਵੀ ਜ਼ਿਆਦਾ ਘਿਨਾਉਣੀ ਗੱਲ ਦੱਸੋ। ਅੱਜ ਲੁਧਿਆਣੇ ਦੇ ਵਿੱਚ ਚੇਤਨ ਸ਼ਰਮਾ ਨਾਂ ਦੇ ਇੱਕ ਹਿੰਦੂ ਅੱਤਵਾਦੀ ਦਾ ਰੌਲਾ ਪਿਆ ਹੋਇਆ। ਮੇਰਾ ਸ਼ਿੰਗਾਰ ਸਿਨੇਮਾ ਬੰਬ ਕਾਂਡ ਦੇ ਵਿੱਚ ਇੱਕ ਸਾਥੀ ਸੀ ਭਵਨਦੀਪ ਸਿੰਘ ਸਿੱਧੂ। ਹੁਣੇ ਮੇਰੀ ਉਹਦੇ ਨਾਲ ਗੱਲ ਹੋਈ, ਕਿਉਂਕਿ ਅੱਜ ਉਹ ਸਾਰਾ ਧਰਨਾ ਮੁਜ਼ਾਹਰਾ ਜਿਹੜਾ ਚੱਲ ਰਿਹਾ ਰੌਲਾ ਰੱਪਾ ਲੁਧਿਆਣੇ, ਉਹ ਮੂਹਰੇ ਸੀ ਨੌਜਵਾਨ। ਮੈਂ ਉਹ ਵੀਡੀਓ ਦੀ ਜਾਂ ਆਡੀਓ ਜਿਹੜੀ ਸੀ ਉਹ ਸੁਣ ਹੀ ਨਹੀਂ ਸਕਿਆ ਵੀ ਇਹ ਕੀ ਕੁਛ ਕਿਹਾ ਗਿਆ। ਬਹੁਤ ਜ਼ਿਆਦਾ ਨੀਚ, ਘਟੀਆ ਉਸ ਚੇਤਨ ਸ਼ਰਮਾ ਨੇ ਸਿੱਖਾਂ ਬਾਰੇ, ਸਿੱਖਾਂ ਦੀ ਦਸਤਾਰ ਬਾਰੇ, 6ਵੇਂ ਪਾਤਸ਼ਾਹ ਦੇ ਜਨਮ ਬਾਰੇ, 5ਵੇਂ ਪਾਤਸ਼ਾਹ ਬਾਰੇ, ਮਾਤਾ ਗੰਗਾ ਜੀ ਬਾਰੇ, ਬਾਬਾ ਬੁੱਢਾ ਜੀ ਬਾਰੇ, ਪੂਰੇ ਸਿੱਖ ਇਤਿਹਾਸ ਨੂੰ, ਸਿੱਖ ਕੌਮ ਨੂੰ ਜਲੀਲ ਕਰਨ ਲਈ ਕੋਈ ਕਸਰ ਨਹੀਂ ਛੱਡੀ ਉਸ ਗੰਦੇ ਇਨਸਾਨ। ਤੇ ਉਸ ਵੀਡੀਓ ਨੂੰ, ਆਡੀਓ ਨੂੰ ਘੁੰਮਦਿਆਂ ਕਹਿੰਦੇ 5-6 ਦਿਨ ਹੋ ਗਏ ਸਿੱਖਾਂ ਬਾਰੇ ਜੋ ਚੇਤਨ ਸ਼ਰਮਾ ਨੇ FIR ਉਹਦੇ ਤੇ ਹੋ ਗਈ। ਮੈਂ ਉਹਨੂੰ ਕਿਹਾ ਸੀ ਆ ਮੈਨੂੰ ਭੇਜੇ ਦੀ ਕਾਪੀ। FIR ਮੁਕੱਦਮਾ ਦਰਜ ਕਰਾਉਣ ਲਈ ਸਿੱਖਾਂ ਨੂੰ ਅੱਜ ਉਪਰਾਲਾ ਕਰਨਾ ਪਿਆ। ਜਦੋਂ CP ਦਫ਼ਤਰ ਸਿੱਖ ਨੌਜਵਾਨ ਪਹੁੰਚੇ, ਇੱਕ ਇਹ ਬੜੀ ਬਿਮਾਰੀ ਆ ਵੀ ਜਿੰਨੇ ਆ ਅਕਾਲੀ ਲੀਡਰ ਨੇ, ਕਿੰਨੇ ਧੜੇ ਆ ਅਕਾਲੀਆਂ ਦੇ, ਕੋਈ ਧੜਾ ਨਹੀਂ ਖੜਦਾ ਉੱਥੇ। ਬਾਦਲ ਦਲ ਵਾਲੇ ਪਿੱਛੇ ਜੇ ਫੁਕਰੀਆਂ ਮਾਰਦੇ ਸੀ ਅਸੀਂ ਧਰਮ ਯੁੱਧ ਮੋਰਚਾ ਲਾਉਣਾ, ਤੇ ਅੱਜ ਜਦੋਂ ਧਰਮ ਨੂੰ ਲੋੜ ਸੀ ਉਹ ਤਾਂ ਦਿਖੇ ਨਹੀਂ। ਉਹ ਮਹੇਸ਼ ਇੰਦਰ ਸਿੰਘ ਗਰੇਵਾਲ ਸਭ ਤੋਂ ਵੱਧ ਪੂਛ ਚੱਕੀ ਫਿਰਦਾ ਹੁੰਦਾ ਸੁਖਬੀਰ ਬਾਦਲ ਦੇ ਹੱਕ 'ਚ। ਮੈਂ ਕਈ ਵਾਰ ਕਿਹਾ, ਅੱਜ ਫੇਰ ਕਹਿਣਾ, ਜੇ ਬਾਦਲ ਸੈਨਾ ਨੂੰ ਕੋਈ ਕਹਿ ਦੇਵੇ ਨਾ ਕਿ 10ਵੇਂ ਪਾਤਸ਼ਾਹ ਦੀ ਬੇਅਦਬੀ ਹੋਈ ਹੈ, ਕੀਤੀ ਹੈ ਕਿਸੇ ਨੇ, ਉਹਨਾਂ ਲਈ ਕੋਈ ਸਮੱਸਿਆ ਨਹੀਂ, ਕੋਈ ਮੁਸ਼ਕਲ ਨਹੀਂ ਹੈ। ਪਰ ਜੇ ਕਹਿ ਦਿਓ ਸੁਖਬੀਰ ਨੂੰ ਕੁਝ ਕਹਿਤਾ, ਫੇਰ ਸਾਰੇ ਬਿਆਨ ਦੇ ਦਿੰਦੇ। ਗੁਰੂ ਪਾਤਸ਼ਾਹ ਬਾਰੇ ਇਹਨਾਂ ਦੇ ਮਨ 'ਚ ਕੋਈ ਹੈ ਨਹੀਂ। ਜਿਹੜਾ ਸਿੱਖ ਨੌਜਵਾਨਾਂ ਨੇ CP ਦਫ਼ਤਰ ਦੇ ਵਿੱਚ ਇਕੱਠੇ ਹੋ ਕੇ ਮੰਗ ਕੀਤੀ, ਤਾਂ CP ਜਿਹੜਾ ਲੁਧਿਆਣੇ ਦਾ ਕਮਿਸ਼ਨਰ ਆਫ ਪੁਲਿਸ, ਉਹ ਮੁੰਡਿਆਂ ਨੂੰ, ਨੌਜਵਾਨਾਂ ਨੂੰ, ਸਿੱਖ ਸੰਗਤਾਂ ਨੂੰ ਮਿਲਣ ਦੀ ਬਜਾਏ ਪਿੱਛੇ ਦੀ ਭੱਜ ਗਿਆ ਗੱਡੀ ਲੈ ਕੇ ਆਪਦੀ ਕਿਸੇ ਪਾਸੇ। ਉਹ ਭੜਕ ਪਏ, ਉਹ ਸੜਕ ਤੇ ਆ ਗਏ। ਕਚਹਿਰੀਆਂ ਦੇ ਮੂਹਰੇ ਭਰਤ ਨਗਰ ਚੌਂਕ ਤੋਂ ਥੋੜਾ ਜਿਹਾ ਅੱਗੇ ਭਾਈਵਾਲੇ ਚੌਂਕ ਤੇ ਕਰ ਸੜਕ ਦੇ ਉੱਤੇ ਜਦੋਂ ਨਿਕਲੇ ਜਾਮ ਲੱਗ ਗਿਆ। ਤੇ ਉੱਥੇ ਆ ਗਿਆ ਰਾਜੀਵ ਟੰਡਨ। ਰਾਜੀਵ ਟੰਡਨ ਉਹ ਬੰਦਾ ਜਿਹੜਾ ਆਏ ਦਿਨ ਸਿੱਖਾਂ ਨੂੰ ਭੜਕਾਉਣ ਵਾਲੀਆਂ ਕਰਤੂਤਾਂ ਕਰਦਾ ਰਹਿੰਦਾ। ਪਿੱਛੇ ਜੇ ਉਹਨੇ ਕਿਹਾ ਸੀ ਬਈ ਸਿੱਖਾਂ ਦੀ ਕਿਰਪਾਨ ਤੇ ਪਾਬੰਦੀ ਲੱਗਣੀ ਚਾਹੀਦੀ ਹੈ। ਉਹਨੂੰ ਦੇਖ ਕੇ ਨੌਜਵਾਨ ਭੜਕ ਪਏ, ਉੱਥੇ ਹੋਰ ਨਵਾਂ ਸੀਨ ਕ੍ਰੀਏਟ ਹੋ ਗਿਆ। ਪਰ ਚਲੋ ਉਹਨੂੰ ਪੁਲਿਸ ਵਾਲੇ ਲੈ ਗਏ। ਮੈਂ ਉਸ ਨੌਜਵਾਨ ਦੀ ਇੱਕ ਦੀ ਗੱਲ ਉਹਦੇ ਨਾਲ ਸੁਣ ਰਿਹਾ ਸੀ, ਰਾਜੀਵ ਟੰਡਨ ਦੀ ਨਾਲ, ਜਦੋਂ ਨੌਜਵਾਨ ਬੋਲ ਰਿਹਾ, ਹਾਲਾਂਕਿ ਪੂਰਾ ਗੁੱਸੇ 'ਚ ਆ ਪਰ ਪੂਰੇ ਜਾਬਤੇ 'ਚ ਆ। ਉਹ ਕਹਿੰਦਾ ਵੀ ਟੰਡਨ ਤੂੰ ਜਾਂ ਤੁਸੀਂ ਸਾਰੇ ਕਹਿੰਦੇ ਹੋ ਅਸੀਂ ਤਾਂ ਜੀ ਖਾਲਿਸਤਾਨੀਆਂ ਦੇ ਖਿਲਾਫ ਆ, ਸਾਡਾ ਸਿੱਖ ਧਰਮ ਨਾਲ ਜਾਂ ਸਿੱਖਾਂ ਨਾਲ ਕੋਈ ਰੌਲਾ ਨਹੀਂ। ਤੂੰ ਤੇ ਤੇਰੇ ਵਰਗੇ ਹੋਰ ਹਿੰਦੂ ਜਿਹੜੇ ਕਹਿੰਦੇ ਅਸੀਂ ਤਾਂ ਆਪ ਗੁਰਦੁਆਰੇ ਬੜਾ ਜਾਂਦੇ ਆ, ਅਸੀਂ ਤਾਂ ਆਪ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ, ਦਰਬਾਰ ਸਾਹਿਬ ਜਾਈਦਾ। ਤੇ ਅੱਜ ਤੁਹਾਡੇ ਚੇਤਨ ਸ਼ਰਮਾ ਨਾਂ ਦੇ ਹਰਾਮ ਖੋਰ ਨੇ ਸਿੱਖ ਧਰਮ ਬਾਰੇ, ਗੁਰੂ ਸਾਹਿਬਾਨ ਬਾਰੇ ਬੋਲਿਆ ਤੇ ਇੰਨਾ ਗੰਦ ਬਕਿਆ, ਤੇ ਹੁਣ ਭਾਈ ਤੂੰ ਦੱਸ ਕੀ ਕਹਿਣਾ। ਖੈਰ ਉਹ ਭੱਜ ਗਿਆ। ਇਹ ਵੀਡੀਓ ਦੁਪਹਿਰੋਂ ਜਦੋਂ 1:15 ਦੇ ਲਾਗੇ ਸੋਸ਼ਲ ਮੀਡੀਆ ਤੇ ਆਈ, ਤਾਂ ਜਿਹੜੇ ਲੁਧਿਆਣੇ ਦੇ ਵਿੱਚ ਹੋਰ ਹਿੰਦੂ ਅੱਤਵਾਦੀ ਆ, ਉਹਨਾਂ ਨੇ ਇਕੱਠੇ ਹੋ ਕੇ ਕਿਹਾ ਵੀ ਉਹਨੂੰ ਤੁਸੀਂ ਘੇਰਿਆ ਸਿੱਖੋ, ਤੇ ਅਸੀਂ 2:30 ਵਜੇ CP ਦਫ਼ਤਰ ਆ ਰਹੇ ਹਾਂ, ਤੇ ਤੁਹਾਡੇ 'ਚ ਜੇ ਜ਼ਰੂਰਤ ਹੋਈ ਤਾਂ ਤੁਸੀਂ ਉੱਥੇ ਆ ਜਿਓ। ਬੜਾ ਦਬਕਾ ਮਾਰਿਆ, ਪਰ ਉੱਥੇ
ਲੁਧਿਆਣੇ ਵਰਗੇ ਸ਼ਹਿਰ ਦੇ ਵਿੱਚ ਐਡੀ ਇਹਨਾਂ ਦੀ ਹਿੰਮਤ। ਫਿਰ ਉੱਥੇ ਜਦੋਂ ਇਹਨਾਂ ਨੇ ਜਾਣਾ ਸੀ ਉਦੋਂ ਪਹਿਲਾਂ ਹੀ ਉੱਥੇ ਬਥੇਰੀ ਨੌਜਵਾਨ ਸੰਗਤ ਪਹੁੰਚੀ ਹੋਈ ਸੀ। ਆਖਰ ਪੁਲਿਸ ਵਾਲਿਆਂ ਨੇ ਚੇਤਨ ਸ਼ਰਮੇ ਉੱਤੇ ਮੁਕੱਦਮਾ ਦਰਜ ਕਰਕੇ ਕਹਿਤਾ ਵੀ ਤੁਸੀਂ ਜੀ ਜਾਓ, ਅਸੀਂ ਉਹਨੂੰ ਗ੍ਰਿਫਤਾਰ ਕਰ ਲਾਂਗੇ। ਹੁਣ ਮੈਂ ਨੌਜਵਾਨਾਂ ਨਾਲ ਗੱਲ ਕਰਕੇ ਹਟਿਆ, ਉਹ ਕਹਿ ਰਹੇ ਸੀ ਵੀ ਅਸੀਂ ਜਿਹੜਾ ਉਹਦਾ ਜੋਧੇਵਾਲ ਬਸਤੀ ਵਾਲੇ ਪਾਸੇ ਮਹੱਲੇ ਦਾ ਹੈਗਾ, ਉਹਦੇ ਮਹੱਲੇ ਵਾਲੇ ਗੁਰਦੁਆਰੇ ਇਕੱਠ ਰੱਖਣਾ ਇੱਕ ਦੋ ਦਿਨਾਂ 'ਚ। ਉਸ ਇਲਾਕੇ ਦੇ ਹਿੰਦੂਆਂ ਨੂੰ, ਆਮ ਲੋਕਾਂ ਨੂੰ ਕਹਿਣਾ ਕਿ ਇਹਨੇ ਪੂਰੇ ਸਿੱਖ ਧਰਮ ਨੂੰ, ਸਿੱਖ ਕੌਮ ਨੂੰ ਟਾਰਗੇਟ ਕਰਕੇ ਇਹ ਕਰਤੂਤ ਕੀਤੀ ਹੈ। ਤੇ ਹੁਣ ਜਦੋਂ ਇਹਨੂੰ ਪੁਲਿਸ ਫੜੇ ਜਾਂ ਇਹਦੇ ਖਿਲਾਫ ਕੋਈ ਕਾਰਵਾਈ ਹੋਵੇ ਤਾਂ ਇਹਦਾ ਕੋਈ ਸਾਥ ਨਾ ਦਿਓ। ਖਾਸ ਤੌਰ ਤੇ ਕਿਸੇ ਹਿੰਦੂ ਨੂੰ ਉਹਦਾ ਸਾਥ ਨਹੀਂ ਦੇਣਾ ਚਾਹੀਦਾ। ਬਾਅਦ ਵਿੱਚ ਗਿਆਨ ਵੰਡਣ ਬਹਿ ਜਾਣਾ ਕਿ ਨਹੀਂ ਜੀ ਅਸੀਂ ਇਹੋ ਜਿਹੇ ਨਹੀਂ, ਅਸੀਂ ਤਾਂ ਉਹ ਨਹੀਂ। ਮੰਨ ਲਈ ਗੱਲ ਤੁਹਾਡੇ 'ਚ ਇਹ, ਮੈਂ ਪਹਿਲਾਂ ਵੀ ਕਈ ਵਾਰੀ ਕਹਿਣਾ ਵੀ ਉਹ ਜਿਹੜੇ ਕਹਿੰਦੇ ਹੁੰਦੇ ਆ ਵੀ ਬੜੇ ਹਿੰਦੂ ਬੜੇ ਚੰਗੇ ਵੀ ਹੈਗੇ, ਉਹ ਇਹੋ ਜਿਹੇ ਮੌਕੇ ਤਾਂ ਕਿਤੇ ਦਿਖਦੇ ਨਹੀਂ। ਜੇ ਕਿਤੇ ਪੰਜਾਬ ਤੋਂ ਬਾਹਰ ਜਾਂ ਪੰਜਾਬ 'ਚ ਕੋਈ ਹਿੰਦੂ ਧਰਮ ਨਾਲ, ਹਿੰਦੂ ਜਜ਼ਬਾਤ ਨਾਲ ਜੁੜੀ ਘਟਨਾ ਵਾਪਰ ਜੇ ਤਾਂ ਸਾਡੇ ਸਿੱਖ ਐਵੇਂ ਹੀ ਬਿਆਨ ਦੇਈ ਜਾਣਗੇ ਵੀ ਬਹੁਤ ਮਾੜਾ ਹੋਇਆ ਜੀ, ਅਸੀਂ ਤੁਹਾਡੇ ਦੁੱਖ 'ਚ ਨਾਲ ਸ਼ਾਮਲ। ਪਰ ਕਦੇ ਕੋਈ ਹਿੰਦੂ ਨਹੀਂ ਦੇਖਿਆ ਮੈਂ, ਹਿੰਦੂ ਜਥੇਬੰਦੀ ਨਹੀਂ ਦੇਖੀ ਜਿਹੜੀ ਕਵੇ ਕਿ ਤੁਹਾਡੇ ਧਰਮ ਦੇ ਖਿਲਾਫ ਸਿੱਖੋ ਬਹੁਤ ਮਾੜਾ, ਗੁਰੂ ਸਾਹਿਬਾਨ ਦੇ ਤਿਰਸਕਾਰ ਵਾਲੇ ਇਹ ਗੱਲ ਹੋਈ ਹੈ ਤੇ ਅਸੀਂ ਤੁਹਾਡੇ ਨਾਲ। ਮੁਸਲਮਾਨ ਤਾਂ ਹੋ ਸਕਦਾ ਹੱਕ 'ਚ ਬੋਲ ਪਵੇ, ਸਿੱਖ ਨਹੀਂ ਬੋਲ, ਹਿੰਦੂ ਨਹੀਂ ਬੋਲ। ਜਦੋਂ ਬਰਗਾੜੀ ਤੋਂ ਬਾਅਦ ਬਾਈਬਲ ਕਾਂਡ ਵਾਪਰਿਆ ਉਦੋਂ ਵੀ ਥਾਂ ਥਾਂ ਦੇ ਉੱਤੇ ਮੁਸਲਮਾਨ ਭਾਈਚਾਰੇ ਵਾਲਿਆਂ ਨੇ ਸਾਥ ਦਿੱਤਾ, ਹਿੰਦੂ ਨਹੀਂ। ਇਸ ਗੱਲ ਨੂੰ ਸਮਝਣ ਦੀ ਲੋੜ। ਜਿਹੜਾ ਇੱਕ ਪੂਰੀ ਤਰ੍ਹਾਂ ਸਿਸਟਮ ਚੱਲ ਰਿਹਾ ਨਾ ਕਿ ਸਿੱਖ ਧਰਮ ਖਿਲਾਫ, ਸਿੱਖ ਕੌਮ ਖਿਲਾਫ, ਇਹ ਦੋ ਅੱਡ-ਅੱਡ ਚੀਜ਼ਾਂ ਨੇ, ਧਰਮ ਅਤੇ ਕੌਮ। ਕੌਮ ਅਸੀਂ ਸਾਰੇ ਲੋਕ, ਸਾਡਾ ਸਾਰਾ ਕੁਝ ਆ ਗਿਆ, ਧਰਮ ਹੋਰ। ਸਿੱਖ ਧਰਮ ਅਤੇ ਸਿੱਖ ਇਤਿਹਾਸ ਖਿਲਾਫ ਜੋ ਨਫ਼ਰਤ ਇਸ ਵੇਲੇ ਹਿੰਦੂ ਅੱਤਵਾਦੀਆਂ ਦੇ ਰਾਹੀਂ ਵੰਡੀ ਜਾ ਰਹੀ ਹੈ, ਉਹ ਬਹੁਤ ਖਤਰਨਾਕ ਕੰਮ ਹੈ। ਜੇ ਹੁਣ ਸਿੱਖ ਕੋਈ ਕਾਰਵਾਈ ਕਰ ਦੇਣ ਫਿਰ ਕਹਿਣਗੇ ਜੀ ਵੈਸ਼ੀ ਦਰਿੰਦੇ। ਅਸਲ ਵਿੱਚ ਮੈਨੂੰ ਲੱਗਦਾ ਕਿ ਉਹ ਕਹਿੰਦੇ ਆ ਕਿ ਉਹ ਤੋਂ ਤਾਂ ਆਪਾਂ ਮੁੱਕਰ ਗਏ ਆ, ਜਿਹੜਾ ਕਿਹਾ ਸੀ ਵੀ ਸਿੱਖ ਜਰਾਇਮ ਪੇਸ਼ਾ ਕੌਮ। ਹੁਣ ਤਾਂ ਸਾਡੀ ਕੌਮ ਦੇ ਵਿੱਚੋਂ ਇੱਕ ਲੰਡੂ ਜਮਾਤ ਪੈਦਾ ਹੋਈ ਹੈ ਨਾ। ਕਹਿੰਦੇ ਜੀ ਇਹੋ ਜਿਹੀ ਗੱਲ ਕਦੇ ਹੋਈ ਨਹੀਂ। ਹਾਲਾਂਕਿ ਇੱਕ ਪੂਰੀ ਕਿਤਾਬ ਲਿਖ ਦਿੱਤੀ ਆ, ਪੂਰਾ ਸਬੂਤ ਦੇ ਦਿੱਤੇ ਗਏ ਨੇ ਕਿ ਇਹ ਘਟਨਾ ਵਾਪਰੀ ਹੈ। ਇਹ ਗੱਲ ਦਾ ਕੀ ਸਬੂਤ ਹੈ, ਸਾਰਾ ਕੁਝ ਦੇ ਦਿੱਤਾ ਗਿਆ। ਪਰ ਇਸ ਦੇ ਬਾਵਜੂਦ ਇੱਕ ਲੰਡੂ ਤਬਕਾ ਖੜਾ ਹੋਇਆ ਜਿਹੜੇ ਕਹਿੰਦੇ ਜੀ ਨਹੀਂ, ਇਹ ਗੱਲ ਹੋਈ ਨਹੀਂ। ਇਸ ਕਿਤਾਬ ਦਾ ਨਾਮ ਹੈ ਸਿੱਖਾਂ ਨੂੰ ਜਰਾਇਮ ਪੇਸ਼ਾ ਗਰਦਾਨਣ ਦੀ ਸਾਚੀ ਸਾਖੀ। ਸਰਦਾਰ ਗੁਰਨਾਮ ਸਿੰਘ ਸੰਘੇੜਾ ਦੀ ਬਹੁਤ ਅਹਿਮ ਕਿਤਾਬ ਹੈ, ਇਤਿਹਾਸਕ ਖੋਜ ਆ ਵੀ ਸਿੱਖਾਂ ਨੂੰ ਕਿਵੇਂ ਜਰਾਇਮ ਪੇਸ਼ਾ ਐਲਾਨਿਆ ਗਿਆ। ਖੈਰ ਗੱਲ ਇਹ ਹੈ, ਪੰਥ ਨੇ ਖੜਨਾ ਵੀ ਆ, ਪੰਥ ਨੇ ਲੜਨਾ ਵੀ ਹੈ। ਇਹ ਹਰ ਇੱਕ ਸਿੱਖ ਦੇ ਆਪਦੇ ਫੈਸਲੇ ਆ ਕਿ ਉਹਨੇ ਪੰਥ ਲਈ ਲੜਨ ਮਰਨ ਵਾਲਿਆਂ 'ਚ ਨਾਂ ਲਿਖਾਉਣਾ ਹੈ ਕਿ ਮਾਤਾ ਦਾ ਮਾਲ ਬਣ ਕੇ ਦਿੱਲੀ ਤੇ ਨਾਗਪੁਰ ਦੇ ਹੱਕ 'ਚ ਭੁਗਤਣ। ਅੱਜ ਦੇ ਸਮੇਂ ਦੇ ਵਿੱਚ ਜਿਹੜਾ ਸਿੱਖ ਖਾਲਿਸਤਾਨ ਦਾ ਵਿਰੋਧ ਕਰਦਾ ਹੈ ਉਹਦੇ ਬਾਰੇ ਦੋ ਹੀ ਗੱਲਾਂ ਨੇ, ਜਾਂ ਤਾਂ ਉਹ ਜੁੱਤੀਆਂ ਖਾਣ ਦਾ ਆਦੀ ਹੋ ਚੁੱਕਿਆ ਤੇ ਜਾਂ ਫਿਰ ਜੁੱਤੀਆਂ ਚੱਟਣ ਦਾ ਆਦੀ ਹੋ ਚੁੱਕਿਆ। ਜਿਹੋ ਜਿਹਾ ਮਾਹੌਲ ਦਿਨੋਂ ਦਿਨ ਬਣਦਾ ਜਾ ਰਿਹਾ, ਬਿਲਕੁਲ ਇਹੋ ਜਿਹਾ ਮਾਹੌਲ 1902-03 ਤੋਂ ਲੈ ਕੇ 1947 ਤੱਕ ਮੁਸਲਮਾਨਾਂ ਦੇ ਖਿਲਾਫ ਬਣਿਆ ਗਿਆ ਸੀ। ਮਹਾਸ਼ਾ ਪ੍ਰੈਸ ਇਹਦੇ ਨਾਲੋਂ ਵੀ ਜ਼ਿਆਦਾ ਗੰਦ ਪਾਉਂਦੀ ਹੁੰਦੀ ਸੀ। ਫੇਰ ਆਇਆ ਪੰਜਾਬ ਦਾ ਉਜਾੜਾ ਹੋ ਗਿਆ, ਅੰਗਰੇਜ਼ ਨੇ ਜਾਣਾ ਸੀ, ਬੰਗਾਲ ਵੱਢਿਆ ਗਿਆ, ਪੰਜਾਬ ਵੱਢਿਆ ਗਿਆ,
ਲਹੂ ਲਹਾਨ ਪੰਜਾਬ ਦੇ ਵਿੱਚ ਅਸੀਂ ਅਜੇ ਪੈਰਾਂ ਸਿਰ ਵੀ ਨਹੀਂ ਸੀ ਹੋਏ, ਉਦੋਂ ਤੋਂ ਲਾਲੇ ਫੇਰ ਲੱਗੇ ਹੋਏ ਨੇ। ਸਿੱਖ ਬੜੇ ਭੈੜੇ ਆ, ਸਿੱਖ ਬੜੇ ਮਾੜੇ ਆ। ਸਿੱਖ ਜਿਹੜੇ ਨੇ ਉਹ ਵਿਚਾਰੇ ਸਪਸ਼ਟੀਕਰਨ ਦਿੰਦੇ ਮਰ ਜਾਂਦੇ ਆ ਕਿ ਅਸੀਂ ਤਾਂ ਜੀ ਜਦੋਂ ਚੀਨ ਨਾਲ ਲੜਾਈ ਹੋਈ ਕੋਈ ਕਸਰ ਨਹੀਂ ਛੱਡੀ, ਜਦੋਂ ਪਾਕਿਸਤਾਨ ਨਾਲ ਲੜਾਈ ਹੋਈ ਕੋਈ ਕਸਰ ਨਹੀਂ ਛੱਡੀ, ਅਸੀਂ ਸਾਰੇ ਭਾਰਤ ਨੂੰ ਅਨਾਜ ਨਾਲ ਰਜਾਉਣ ਲਈ ਆਪਦੀਆਂ ਜ਼ਮੀਨਾਂ ਨਸ਼ੇੜੀ ਕਰਕੇ ਬਹਿ ਗਏ, ਪਾਣੀ ਸਾਡਾ ਲੁੱਟਿਆ ਗਿਆ, ਅਸੀਂ ਮਾਰੇ ਗਏ। ਯਾਰ ਸਾਡਾ ਯਕੀਨ ਕਰ ਲਓ, ਤੁਸੀਂ ਸੋਨਾ ਮੰਗਿਆ, ਅਸੀਂ ਸਾਰੇ ਭਾਰਤ ਜਿੰਨਾ ਸੋਨਾ ਕੱਲੇ ਪੰਜਾਬ ਨੇ ਦੇਤਾ, ਉਹ ਕਰ ਲਓ ਯਕੀਨ। ਉਹ ਕਹਿੰਦੇ ਆ ਨਾ ਕੋਈ ਗੱਲ ਨਹੀਂ। ਸਿੱਖਾਂ ਤੇ ਕਾਹਦਾ ਯਕੀਨ, ਕਹਿੰਦੇ ਇਹਨਾਂ ਦੇ ਜੁੱਤੀਆਂ ਮਾਰੋ। ਇੱਕ ਸਾਡੇ ਆਮ ਪੇਂਡੂ ਸਮਾਜ ਦੇ ਵਿੱਚ ਇੱਕ ਗੱਲ ਜੀ ਕਿਸੇ ਨੇ ਬਣਾਈ ਹੋਈ ਹੈ ਤਾਂ ਉਹ ਬੜੀ ਨਿਕੰਮੀ ਜੀ ਆ। ਕਹਿੰਦਾ ਵੀ ਜੱਟ ਭੁੱਖਾ ਚੰਗਾ ਕਿ ਜੱਟ ਰੱਜਿਆ ਚੰਗਾ। ਉਹ ਜਵਾਬ ਦੇਣ ਵਾਲਾ ਕਹਿੰਦਾ ਜੇ ਇਹ ਭੁੱਖਾ ਹੋਵੇ ਤਾਂ ਵੀ ਔਖਾ, ਇਹਦਾ ਲੜੂਗਾ ਮਾਰੂ ਕੁੱਟੂ, ਜੇ ਰੱਜਿਆ ਤਾਂ ਵੀ ਇਹ ਖਰੂਦ ਪਾਊ। ਕਹਿੰਦਾ ਇਹ ਮਰਿਆ ਹੀ ਚੰਗਾ। ਮੈਨੂੰ ਲੱਗਦਾ ਭਾਰਤ ਸਰਕਾਰ ਨੇ, ਲਾਲਿਆਂ ਨੇ ਸਿੱਖਾਂ ਬਾਰੇ ਇਹੀ ਸੋਚ ਲਿਆ ਵੀ ਸਿੱਖਾਂ ਨੂੰ ਕੁਝ ਦੇਣ ਦੀ ਲੋੜ ਨਹੀਂ, ਇਹ ਮਰੇ ਹੀ ਚੰਗੇ। ਸੋ ਇਹੋ ਜਿਹੇ ਮਾਹੌਲ ਵਿੱਚ ਜਦੋਂ ਇੱਕ ਲੜੀਵਾਰ ਕੰਮ ਚੱਲ ਰਿਹਾ ਸਿੱਖਾਂ ਦੇ ਖਿਲਾਫ, ਉੱਤਰਾਂਚਲ, ਹਿਮਾਚਲ, ਯੂਪੀ, ਐਮਪੀ, ਦਿੱਲੀ, ਕਿਹੜਾ ਥਾਂ ਆ ਜਿੱਥੇ ਸਿੱਖਾਂ ਦੀ ਪੱਗ ਨਹੀਂ ਉਛਲਦੀ, ਸਿੱਖਾਂ ਦੇ ਜੁੱਤੀਆਂ ਨਹੀਂ ਪੈ ਰਹੀਆਂ। ਤੇ ਸਾਡੇ ਕਹਿੰਦੇ ਜੀ ਮੇਰਾ ਦੇਸ਼ ਮਹਾਨ। ਅਗਲੇ ਲੱਡੂ ਚੱਕੀ ਫਿਰਦੇ ਆ ਵੀ ਕਦੋਂ ਦਰਬਾਰ ਸਾਹਿਬ ਤੇ ਹਮਲਾ ਦੁਬਾਰਾ ਹੋਵੇ, ਕਦੋਂ ਸਿੱਖਾਂ ਦੇ ਗਲਾਂ 'ਚ ਟਾਇਰ ਪੈਣ। ਤੇ ਹੁਣ ਸਾਰੀ ਗੱਲ ਦੇ ਵਿੱਚ ਇੱਕ ਚੰਗੀ ਗੱਲ ਜਿਹੜੀ ਹੈ, ਆ ਜਿਹੜਾ ਭਾਈ ਅਮਰਤਪਾਲ ਸਿੰਘ ਵਾਲਾ ਅਕਾਲੀ ਦਲ ਬਣਿਆ, ਵਾਰਸ ਪੰਜਾਬ ਦੇ, ਇਹਨਾਂ ਨੇ ਹਿੰਮਤ ਕੀਤੀ ਹੈ। ਇਹ ਗਏ ਨੇ ਉੱਥੇ ਉੱਤਰਾਖੰਡ, ਉੱਥੇ ਮਿਲ ਕੇ ਆਏ ਨੇ ਸੀਐਮ ਨੂੰ, ਡੀਜੀਪੀ ਨੂੰ, ਹੋਰ ਭੱਜ ਦੌੜ ਕਰ ਰਹੇ ਨੇ। ਹੋਰ ਵੀ ਕਈਆਂ ਨੇ ਕੀਤੀ ਆ, ਪਰ ਇਹਨਾਂ ਦਾ ਪ੍ਰਭਾਵ ਜ਼ਿਆਦਾ ਪਿਆ ਤੇ ਇਹਨਾਂ ਦੀ ਪਾਰਟੀ ਵੱਲੋਂ ਕਈ ਚੰਗੇ ਐਲਾਨ ਵੀ ਕੀਤੇ ਜਾ ਰਹੇ ਨੇ ਸਿਆਸੀ ਤੌਰ ਤੇ, ਜਿਹਦੇ ਵਿੱਚ ਜੇਕਰ ਲੋਕਾਂ ਦਾ ਇਹਨਾਂ ਨੂੰ ਸਾਥ ਸਹਿਯੋਗ ਮਿਲ ਗਿਆ ਤਾਂ ਭਾਰਤ ਸਰਕਾਰ ਦਾ ਇੱਕ ਨਿਕਾਤੀ ਪ੍ਰੋਗਰਾਮ ਹੋਣਾ ਵੀ ਜਿਵੇਂ 92-93 ਵਿਧਾਇਕਾਂ ਵਾਲੀ ਆਮ ਆਦਮੀ ਪਾਰਟੀ ਦਾ ਜਲੂਸ ਕੱਢਿਆ ਵੀ ਦੇਣਾ ਕੁਛ ਨਹੀਂ, ਜੁੱਤੀਆਂ ਮਰਵਾਉਣੀਆਂ ਲੋਕਾਂ ਤੋਂ, ਉਹੀ ਕੁਛ ਇਹਨਾਂ ਨਾਲ ਕਰਨਾ। ਸੋ ਜਿਹੜੇ ਸੋਚਦੇ ਆ ਕਿ ਸਰਕਾਰ ਬਣਾ ਕੇ ਪਤਾ ਨਹੀਂ ਕੀ ਕਿਲਾ ਢਾ ਲਿਆਂਗੇ, ਇਹ ਸਿਸਟਮ ਬੜਾ ਕੁੱਤਾ। ਅੱਜ 22 ਜੂਨ ਹੈ ਤੇ ਅੱਜ ਦੇ ਦਿਨ 22 ਜੂਨ 1984 ਨੂੰ ਕਾਰ ਸੇਵਾ ਦੇ ਨਾਂ ਤੇ ਅਕਾਲ ਤਖਤ ਸਾਹਿਬ ਵਿਖੇ ਸਰਕਾਰ ਨੇ ਨਿਹੰਗ ਮੁਖੀ ਸੰਤਾ ਸਿੰਘ ਨੂੰ ਮੂਹਰੇ ਲਾ ਕੇ ਸਰਕਾਰ ਸੇਵਾ ਸ਼ੁਰੂ ਕਰਾਈ ਸੀ। ਉਹਦੇ ਚ ਸਾਰੇ ਜਿਹੜੇ ਸਰਕਾਰੀ ਸੇਵਾ 'ਚ ਲੱਗੇ ਸੀ ਉਹਨਾਂ ਸਾਰਿਆਂ ਨੂੰ ਪਹਿਲਾਂ ਅਕਾਲ ਤਖਤ ਸਾਹਿਬ ਤੇ ਸੱਦਿਆ ਗਿਆ, ਫਿਰ ਤਨਖਾਹ ਲਾਈ ਗਈ, ਉਹਨਾਂ ਨੂੰ ਬਾਰ-ਬਾਰ ਮੌਕਾ ਦਿੱਤਾ ਗਿਆ ਤੇ ਉਹਨਾਂ ਨੂੰ ਪੰਥ ਚੋਂ ਛੇਕਿਆ ਗਿਆ, ਜਿਹਦੇ ਵਿੱਚ ਨਿਹੰਗ ਮੁਖੀ ਜਿਹੜਾ ਇਹ ਬਾਬਾ ਸੰਤਾ ਸਿੰਘ ਸੀਗਾ ਉਹ 1985-86 ਚ ਛੇਕਿਆ ਗਿਆ ਸੀ ਤੇ ਜਦੋਂ ਛੇਕਿਆ ਗਿਆ ਉਹ ਤਾਂ ਉਹ ਫਿਰ 2001 ਤੱਕ ਪੰਥ ਚੋਂ ਛੇਕਿਆ ਰਿਹਾ। 17 ਸਾਲਾਂ ਬਾਅਦ ਉਹਨੇ ਅਕਾਲ ਤਖਤ ਤੇ ਪੇਸ਼ ਹੋ ਕੇ ਮਾਫੀ ਮੰਗ ਲਈ ਤੇ ਉਦੋਂ ਪ੍ਰੋਫੈਸਰ ਮਨਜੀਤ ਸਿੰਘ ਜਥੇਦਾਰ ਸੀ। ਇਹ ਗੱਲ ਮੈਂ ਇਸ ਕਰਕੇ ਦੱਸੀ ਆ ਬਈ ਬਾਬੇ ਸੰਤਾ ਸਿੰਘ ਨੂੰ ਆਪਦਾ ਨਜ਼ਾਰੇ ਲੈਂਦਾ ਸੀਗਾ, ਸਰਕਾਰ ਨੇ ਉਹਨੂੰ ਕੋਈ ਕਸਰ ਨਹੀਂ ਛੱਡੀ ਹੋਣੀ ਤੇ ਉਹਨੂੰ 17 ਸਾਲ ਕਿਉਂ ਲੋੜ ਨਹੀਂ ਪਈ, ਜਾਂ ਉਹਨੇ ਜਦੋਂ ਅਕਾਲ ਤਖਤ ਸਾਹਿਬ ਦੀ ਸੇਵਾ ਕੀਤੀ ਉਦੋਂ ਉਹਨੂੰ ਪੰਥ ਦੇ ਖਿਆਲਾਤ ਦਾ, ਜਜ਼ਬਾਤ ਦਾ ਪ੍ਰਵਾਹ ਕਿਉਂ ਨਹੀਂ ਸੀ। ਉਦੋਂ ਉਹੀ ਫੂਕ ਸੀਗੀ ਜਿਹੜੀ ਅੱਜ ਭਗਵੰਤ ਮਾਨ ਨੂੰ ਚੜੀ ਹੋਈ ਹੈ। ਜਿਵੇਂ ਭਗਵੰਤ ਮਾਨ ਆ ਜਿਹੜਾ, ਉਹਨੂੰ ਇਸ ਮੌਕੇ ਲੱਗਦਾ ਵੀ ਹੁਕਮਨਾਮਾ ਜਾਂ ਅਕਾਲ ਤਖਤ ਸਾਹਿਬ ਦਾ ਆਦੇਸ਼ ਕੋਈ ਮੰਨਦਾ ਤਾਂ ਹੈ ਨਹੀਂ, ਸਿੱਖ ਤਾਂ ਮੇਰੇ ਪ੍ਰੋਗਰਾਮਾਂ 'ਚ ਧੜਾ ਧੜ ਆ ਰਹੇ ਨੇ। ਬਿਲਕੁਲ ਇਹੋ ਜਿਹੀ ਹਾਲਾਤ
ਬਰਨਾਲਾ ਮੁੱਖ ਮੰਤਰੀ ਸੀ ਉਹਦੇ ਰਹੇ ਆ। ਮੈਂ 1987 ਦੀ ਖਬਰ ਦੇਖ ਰਿਹਾ ਸੀਗਾ, ਉਹ 'ਚ ਲਿਖਿਆ ਸੀ ਵੀ 1 ਸਾਲ ਹੋ ਗਿਆ ਅਕਾਲ ਤਖਤ ਸਾਹਿਬ ਤੋਂ ਪੰਥ ਚੋਂ ਛੇਕਿਆ ਹੁਕਮਨਾਮਾ ਲਾਇਆ ਉਹਦੇ ਖਿਲਾਫ ਬਰਨਾਲੇ ਦੇ, ਪਰ ਕੋਈ ਫਰਕ ਨਹੀਂ ਪਿਆ, ਲੋਕ ਉਵੇਂ ਮਿਲਦੇ ਆ ਸੀਐਮ ਨੂੰ। ਅੱਜ ਭਗਵੰਤ ਮਾਨ ਵੀ ਇਹ ਕਹਿ ਸਕਦਾ ਕਿ ਮੇਰੇ ਖਿਲਾਫ ਜਿਹੜਾ ਆਦੇਸ਼ ਜਾਰੀ ਹੋਇਆ ਸੀ ਉਹ ਬੇਅਸਰ ਹੈ, ਪਰ 17 ਸਾਲਾਂ ਬਾਅਦ ਜੇ ਨਿਹੰਗ ਮੁਖੀ ਬਾਬਾ ਸੰਤਾ ਸਿੰਘ ਨੂੰ ਅਕਾਲ ਤਖਤ ਸਾਹਿਬ ਤੇ ਭੁੱਲ ਬਖਸ਼ਾਉਣੀ ਪੈਂਦੀ ਆ, ਮਾਫੀ ਮੰਗਣੀ ਪੈਂਦੀ ਹੈ, ਤਨਖਾਹ ਭੁਗਤਣੀ ਪੈਂਦੀ ਆ, ਤਾਂ ਕੋਈ ਕਾਰਨ ਨਹੀਂ ਹੈ। ਸਰਦਾ ਤਾਂ ਉਹਦਾ ਵੀ ਸੀ, ਸਰਦਾ ਤਾਂ ਬੂਟਾ ਸਿੰਘ ਦਾ ਵੀ ਸੀ, ਬੜਾ ਵੱਡਾ ਰਿਹਾ, ਉਹਨੂੰ ਵੀ ਆ ਕੇ ਆਖਲੇ ਦੌਰ 'ਚ ਅਸੀਂ ਦੇਖਿਆ, ਮਾਫੀ ਮੰਗੀ, ਪੇਸ਼ ਹੋਇਆ, ਤਨਖਾਹ ਲਾਈ। ਫਿਰ ਉਹ ਬਰਨਾਲਾ ਜਿਹੜਾ ਪੂਰਾ ਲੋਹੇ ਦਾ ਹੀ ਬਣ ਗਿਆ ਸੀਗਾ ਕਿ ਮੈਂ ਨਹੀਂ ਝੁਕਦਾ, ਉਹ ਵੀ ਥਮਲੇ ਨਾਲ ਬੰਨਿਆ ਹੋਇਆ ਸੀਗਾ ਤੇ ਗਲ 'ਚ ਉਹਦੇ ਤਖਤੀ ਪਾਈ ਹੋਈ ਸੀ। ਅੱਜ ਭਗਵੰਤ ਮਾਨ ਨੂੰ ਲੱਗਦਾ ਉਹਦੇ ਜਿਹੜੇ ਕਾਮਰੇਡੀ ਖਿਆਲਾਂ ਵਾਲੇ ਬੰਦੇ ਆ ਉਹਨੂੰ ਨਹੀਂ ਸਹੀ ਰਾਏ ਦੇ ਰਹੇ। ਜਿਹੜੇ ਲੋਕਾਂ ਨੂੰ ਲੱਗਦਾ ਹੈ ਇਹ ਭਗਵੰਤ ਮਾਨ ਸੱਚਾ ਹੈ, ਮੈਂ ਗਰੰਟੀ ਦਿੰਦਾ ਬਈ ਜੇ ਕਿਤੇ ਸੁਖਬੀਰ ਸਿੰਘ ਬਾਦਲ ਦੀ ਕੋਈ ਗੱਲ ਲੱਭ ਜੇ ਇਹੋ ਜਿਹੀ, ਕਹਿਣਗੇ ਜੀ ਨਹੀਂ ਸੁਖਬੀਰ ਬਾਦਲ ਦੀ ਗੱਲ ਸੱਚੀ ਹੈ। ਸੁਖਬੀਰ ਬਾਦਲ ਦੀ ਕੋਈ ਗੱਲ ਆ ਜੇ ਉਹ ਅੱਖਾਂ ਮਿਚ ਕੇ ਕਹਿਣਗੇ ਕਿ ਇਹ ਹੋ ਹੀ ਨਹੀਂ ਸਕਦਾ, ਇਹਨੇ ਕਰਤੂਤ ਨਾ ਕੀਤੀ ਹੋਵੇ। ਜੇ ਭਗਵੰਤ ਮਾਨ ਦੀ ਗੱਲ ਆ ਜਾਵੇ, ਨਹੀਂ ਨਹੀਂ ਭਗਵੰਤ ਮਾਨ ਨਹੀਂ ਇਹ ਕੰਮ ਕਰ ਸਕਦਾ। ਇਸੇ ਤਰੀਕੇ ਨਾਲ ਕੁਝ ਬੰਦੇ ਉਹ ਨੇ ਜਿਹੜੇ ਕਹਿੰਦੇ ਆ ਵੀ ਸੁਖਬੀਰ ਬਾਦਲ ਆਹ ਕੰਮ ਕਦੇ ਨਹੀਂ ਕਰ ਸਕਦਾ, ਇਹ ਭਗਵੰਤ ਮਾਨ ਨੇ ਲਾਜ਼ਮੀ ਕੀਤਾ ਹੋ। ਇਹ ਜਿਹੜੀ ਭੇਡ ਬਿਰਤੀ ਹੈ ਕਿ ਭਗਵੰਤ ਮਾਨ ਸਹੀ ਹੀ ਸਹੀ ਹੈ, ਜਿਹੜੇ ਲੋਕਾਂ ਨੂੰ ਲੱਗਦਾ ਸੁਖਬੀਰ ਬਾਦਲ ਸਹੀ ਹੀ ਸਹੀ ਹੈ, ਇਹ ਜਿਹੜੀ ਭੇਡ ਬਿਰਤੀ ਆ ਇਹ ਸਿੰਘ ਬਿਰਤੀ ਨੂੰ ਕਦੇ ਨਹੀਂ ਸਮਝ ਸਕਦੀ। ਸਿੰਘ ਬਿਰਤੀ ਉਹ ਹੈ ਜਿੱਥੇ ਸੁਖਬੀਰ ਗਲਤ ਹੈ ਉਹਨੂੰ ਕਹਿਣਾ ਗਲਤ ਆ, ਜਿੱਥੇ ਸੁਖਬੀਰ ਸਹੀ ਆ ਉਹਨੂੰ ਕਹਿਣਾ ਸਹੀ ਹੈ, ਜਿੱਥੇ ਭਗਵੰਤ ਮਾਨ ਗਲਤ ਆ ਉਹਨੂੰ ਗਲਤ ਕਹਿਣਾ, ਤੇ ਜਿੱਥੇ ਸਹੀ ਹੈ ਤੇ ਸਹੀ। ਪਰ ਭੇਡ ਬਿਰਤੀ ਨੂੰ ਇਹ ਗੱਲ ਕਦੇ ਪੱਲੇ ਨਹੀਂ ਪੈ ਸਕਦੀ। ਭੇਡ ਬਿਰਤੀ ਨੇ ਕਹਿਣਾ ਵੀ ਲੈ ਹਰ ਮੌਕੇ ਸੁਖਬੀਰ ਨੂੰ ਗਾਲਾਂ ਕੱਢਿਆ ਕਰੋ, ਹਰ ਮੌਕੇ ਭਗਵੰਤ ਮਾਨ ਦੀ ਜੈ ਜੈਕਾਰ ਕਰਿਆ, ਜਾਂ ਕਹਿਣਗੇ ਹਰ ਮੌਕੇ ਭਗਵੰਤ ਮਾਨ ਨੂੰ ਗਲਤ ਕਿਹਾ ਕਰੋ ਤੇ ਸੁਖਬੀਰ ਨੂੰ ਸਹੀ ਕਿਹਾ ਕਰੋ। ਇਹ ਭੇਡ ਬਿਰਤੀ ਇਦਾਂ ਨਹੀਂ ਹੁੰਦੀ। ਹੁਣ ਅਕਾਲ ਤਖਤ ਸਾਹਿਬ ਨੇ ਪੂਰਾ ਮੌਕਾ ਦਿੱਤਾ। ਅੱਜ ਜਿਹੜੀ 24 ਘੰਟਿਆਂ 'ਚ ਰਿਪੋਰਟ ਬਣਾ ਕੇ ਖੜੀ ਕਰਤੀ, ਇਹ ਤਾਂ ਪਹਿਲਾਂ ਵੀ ਬਣਾਈ ਜਾ ਸਕਦੀ ਸੀ 6 ਮਹੀਨਿਆਂ 'ਚ। ਅਕਾਲ ਤਖਤ ਸਾਹਿਬ ਤੇ ਦੇ ਕੇ ਕਹਿ ਦਿੰਦੇ ਵੀ ਰਿਪੋਰਟ ਆ ਗਈ ਆ ਜੀ, ਇਹ ਭਗਵੰਤ ਮਾਨ ਨਹੀਂ ਹੈ, ਵੀਡੀਓ ਮੰਨ ਲੈਂਦੇ ਗੱਲ। ਪਰ ਸੁਖਪਾਲ ਸਿੰਘ ਖਹਿਰੇ ਦਾ ਦਾਅਵਾ ਹੈ ਕਿ ਗੜਗਾਉਂ ਤੋਂ, ਜਿੱਥੋਂ ਤੋਂ ਲੁਧਿਆਣੇ ਦਾ ਸੀਪੀ ਬਣਵਾ ਕੇ ਲਿਆਇਆ, ਉਹਨਾਂ ਤੋਂ ਸਾਰੀ ਜੀ ਲੈ ਲਈ ਆ ਗੱਲ, ਤੇ ਉਹ ਕਹਿੰਦੇ ਸਾਨੂੰ ਤਾਂ ਪੈਸੇ ਦੇ ਕੇ ਇਹ ਵੈਸੇ ਹੀ ਰਿਪੋਰਟ ਬਣਵਾਈ ਗਈ। ਜੇ ਇਹ ਗੱਲ ਸੱਚੀ ਨਿਕਲ ਆਈ ਜਿਹੜੀ ਸੁਖਪਾਲ ਸਿੰਘ ਖਹਿਰਾ ਕਹਿੰਦਾ, ਇਹ ਤਾਂ ਫਿਰ ਪੂਰੇ ਪੰਥ ਨੂੰ, ਪੂਰੇ ਸਿੱਖ ਇਤਿਹਾਸ ਨੂੰ ਕਲੰਕਿਤ ਕਰਨ ਵਾਲੀ ਗੱਲ ਹੋਈ ਭਗਵੰਤ ਮਾਨ ਹੋਣਾ ਦੀ। ਤੁਸੀਂ ਅਕਾਲ ਤਖਤ ਸਾਹਿਬ ਨੂੰ, ਅਕਾਲ ਤਖਤ ਸਾਹਿਬ ਦੇ ਫੈਸਲੇ ਨੂੰ ਗਲਤ ਸਾਬਤ ਕਰਨਾ, ਤਾਂ ਪੈਸੇ ਖਰਚ ਕੇ ਝੂਠੀਆਂ ਰਿਪੋਰਟਾਂ ਨਾਲ ਹੋ ਜੂ ਕੰਮ। ਇਹ ਵੈਸੇ ਹੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਬਾਰੇ ਜਿਨ੍ਹਾਂ ਲੋਕਾਂ ਦੇ ਇਤਰਾਜ਼ ਨੇ ਹੈਗੇ ਨੇ, ਵੈਸੇ ਹੀ ਤੁਸੀਂ ਉੱਥੇ ਉਹਨੂੰ ਝੂਠਾ ਸਾਬਤ ਕਰ ਦਿੰਦੇ ਕਿਸੇ ਹੋਰ ਤਰੀਕੇ ਨਾਲ, ਤੇ ਉਹਦੇ ਨਾਲ ਯਾਨੀ ਕੁਲਦੀਪ ਸਿੰਘ ਗੜਗੱਜ ਦੀ ਜਿਹੜੀ ਪਹਿਲਾਂ ਹੀ ਕਈ ਪੁਆਇੰਟ ਉਹਦੇ ਨੈਗੇਟਿਵ ਨੇ, ਇੱਕ ਹੋਰ ਨੈਗੇਟਿਵ ਪੁਆਇੰਟ ਜੁੜਦਾ। ਪਰ ਆਹ ਕੀ ਵੀ ਤੁਸੀਂ ਪੈਸੇ ਖਰਚ ਕੇ ਝੂਠੀ ਰਿਪੋਰਟ ਬਣਾ ਲਓ। ਸੋ ਇਸ ਮੌਕੇ ਸਾਡੀ ਕੌਮ ਦੇ ਵਿੱਚ ਇੱਕ ਬਹੁਤ ਭਾਰੀ ਖਲਾਵ ਹੈ
ਕਲਾ ਕੀ ਹੈ? ਮੈਂ ਇਤਿਹਾਸ ਪੜ੍ਹ ਰਿਹਾ ਸੀ ਭਾਈ ਲੱਧਾ ਜੀ ਉਪਕਾਰੀ ਦਾ। ਸੱਤਾ ਤੇ ਬਲਵੰਡ ਨਾਂ ਦੇ ਦੋ ਗੁਰੂ ਸਾਹਿਬ ਦੇ ਰਾਗੀਆਂ ਨੇ ਕਿਹਾ ਬਈ ਬਹੁਤ ਸਾਡੇ ਸਿਰ ਤੇ ਚੱਲਦਾ ਗੁਰੂ ਘਰ ਦਾ ਕਾਰ। ਤਵਾ ਤਵਾ ਬੋਲ ਬੈਠੇ। ਪਾਤਸ਼ਾਹ ਨੇ ਕਹਿਤਾ ਵੀ ਮੇਰੇ ਮੱਥੇ ਨਾ ਲੱਗਿਓ, ਨਾਲੇ ਕਹਿਤਾ ਜਿਹੜਾ ਇਹਨਾਂ ਦੀ ਵਕਾਲਤ ਕਰੂ, ਹਮਾਇਤ ਕਰੂ, ਉਹਨੂੰ ਵੀ ਫਿਰ ਗਧੇ ਤੇ ਬਿਠਾਵਾਂਗੇ, ਜੁੱਤੀਆਂ ਦਾ ਹਾਰ, ਮੂੰਹ ਕਾਲਾ, ਜੋ ਵੀ। ਭਾਈ ਲੱਧਾ ਜੀ ਉਹਨੂੰ ਲੈ ਕੇ ਉਹ ਸਾਰਾ ਕੁਝ ਕਰਕੇ ਆਪ ਹੀ ਆ ਗਏ ਵੀ ਲਓ ਜੀ, ਮਨਾਇਆ, ਗੁਰੂ ਪਾਤਸ਼ਾਹ ਦੇ ਨਾਲ ਜੋੜਿਆ। ਅੱਜ ਸਿੱਖ ਜਗਤ ਵਿੱਚੋਂ ਕੋਈ ਹੈ ਨਹੀਂ ਜੋ ਭਗਵੰਤ ਮਾਨ ਨੂੰ ਜਾ ਕੇ ਸਮਝਾਵੇ ਕਿ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਇਸ ਤਰੀਕੇ ਨਾਲ ਚੈਲੰਜ ਕਰਕੇ ਗੱਲ ਨਹੀਂ ਬਣਨੀ। ਭੁੱਲ ਬਖਸ਼ਾ ਤੇ ਪੰਥ ਦਾ ਹਿੱਸਾ ਬਣ। ਇਹ ਕੋਈ ਤਰੀਕਾ ਨਹੀਂ ਹੈਗਾ ਕਿ ਜੀ ਭੀੜ ਬੜੀ ਹੈ ਜੀ, ਇਕੱਠ ਬੜਾ। ਇਕੱਠ ਤਾਂ ਉਦੋਂ ਸਰਕਾਰ ਨੇ ਬਰਨਾਲੇ ਦਾ ਵੀ ਬਥੇਰਾ ਕਰਵਾਤਾ ਸੀ। ਖੈਰ, ਹਿੰਦੂ ਕੱਟੜਵਾਦ ਦੇ ਹਮਲਿਆਂ ਦੇ ਸਾਹਮਣੇ ਸਾਨੂੰ ਇਕਜੁੱਟ ਤੇ ਇਕਮੁੱਠ ਹੋਣ ਦੀ ਲੋੜ ਆ। ਸੱਚੇ ਪਾਤਸ਼ਾਹ ਕਿਰਪਾ ਕਰਨ ਸਾਰੇ ਇਕਜੁੱਟ ਹੋ ਸਕੀਏ। ਇੱਥੇ ਸਮਾਪਤੀ ਆ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।